ਕੋਈ ਮੁਲਕ ਇਹੋ ਜਿਹਾ ਹੁੰਦਾ ਜਿਹੜਾ ਆਪਦੇ ਹੀ ਨਾਗਰਿਕਾਂ ਦੇ ਇੱਕ ਦੂਜੇ ਦਾ ਕਤਲ ਕਰਾਉਣ ਵਾਲਾ ਮਾਹੌਲ ਸਿਰਜਦਾ ਫਿਰਦਾ। ਸਾਡਾ ਭਾਰਤ ਮਾਤਾ ਹੈ ਜੀ। ਇਸ ਮੁਲਕ ਦੇ ਵਿੱਚ ਸੱਤਾ ਨੂੰ ਆਪਣੇ ਆਪ ਨੂੰ ਜਚਾਉਣ ਲਈ, ਆਪਣੇ ਆਪ ਨੂੰ ਵੱਡਾ ਬਣਾਉਣ ਲਈ, ਆਪਦੇ ਆਪ ਨੂੰ ਘੈਂਟ ਦਰਸਾਉਣ ਲਈ, ਆਮ ਲੋਕਾਂ ਦੇ ਇੱਕ ਦੂਜੇ ਤੋਂ ਕਤਲ ਕਰਾਉਣ ਲਈ ਜੋ ਕੁਝ ਕੀਤਾ ਜਾਂਦਾ, ਅੱਜ ਦੀ ਦੁਨੀਆ 'ਚ ਤਾਂ ਕਿਸੇ ਨੂੰ ਉਹਲਾ ਪੜਦਾ ਨਹੀਂ। ਪਹਿਲਾਂ ਤਾਂ ਚਲੋ ਹੋ ਸਕਦਾ ਵੀ ਕਿਸੇ ਨੂੰ ਨਾ ਸਮਝ ਲੱਗਦੀ ਹੋਵੇ ਵੀ ਉਹ ਕੀ ਜਿਹੜੇ ਮੁਸਲਮਾਨ ਵੱਢੇ ਜਾਂਦੇ ਆ, ਮਾਰੇ ਜਾਂਦੇ ਆ ਭਾਰਤ ਵਿੱਚ, ਉਹ ਭਾਰਤ ਦੇ ਨਾਗਰਿਕ ਨੇ। ਤੇ ਜਿਹੜੇ ਉਹਨਾਂ ਨੂੰ ਦੰਗਿਆਂ ਦੇ ਵਿੱਚ ਮਾਰਦੇ ਆ ਹਿੰਦੂ, ਉਹ ਵੀ ਭਾਰਤ ਦੇ ਨਾਗਰਿਕ। ਹਿੰਦੂ ਮਰ ਜੇ ਉਹ ਵੀ ਭਾਰਤ ਦਾ ਨਾਗਰਿਕ, ਮੁਸਲਮਾਨ ਮਰ ਜੇ ਭਾਰਤ ਦਾ ਉਹ ਵੀ ਨਾਗਰਿਕ। ਪਰ ਇੰਡੀਅਨ ਸਿਸਟਮ ਕਹਿੰਦਾ ਹੈਗਾ ਕਿ ਜਦੋਂ ਅਸੀਂ ਭਾਰਤੀਆਂ ਦੇ, ਹਿੰਦੂਆਂ ਦੇ ਹੱਥੋਂ ਮੁਸਲਮਾਨ ਮਰਵਾਉਂਦੇ ਆ ਨਾ, ਜਿਵੇਂ ਗੁਜਰਾਤ 'ਚ ਮਰਵਾਏ, ਫਿਰ ਜਿਹੜਾ ਪਾਕਿਸਤਾਨ 'ਚ ਬੈਠਾ, ਕਸ਼ਮੀਰ 'ਚ ਬੈਠਾ ਜਾਂ ਹੋਰ ਨਾ ਥਾਵਾਂ ਦਾ ਮੁਸਲਮਾਨ ਆ, ਉਹਨੂੰ ਤਕਲੀਫ ਹੁੰਦਾ। ਉਹ ਜੀ ਉਹਨੂੰ ਤਕਲੀਫ ਦੇਣ ਲਈ ਆਪਦੇ ਘਰ ਦੇ ਵਿੱਚ ਆਪਦੇ ਬੰਦਿਆਂ ਨੂੰ ਕੱਢਦੇ ਆ। ਇਸ ਮੁਲਕ ਦੀ ਨੀਤੀ। ਮੱਧ ਪ੍ਰਦੇਸ਼ ਦਾ ਇੱਕ ਕੈਬਨਿਟ ਮੰਤਰੀ ਜਿਹੜਾ ਕਿੰਨੀ ਵਾਰ MLA ਬਣ ਚੁੱਕਿਆ ਤੇ ਕਿੰਨੀ ਵਾਰ ਕੈਬਨਿਟ ਮਿਨਿਸਟਰ ਰਹਿ ਚੁੱਕਿਆ, ਬੜਾ ਜ਼ਿੰਮੇਵਾਰ ਇਹਨਾਂ ਦਾ ਮੰਨਿਆ ਜਾਂਦਾ। BJP ਦਾ, ਮੋਦੀ ਦਾ ਬੜਾ ਨੇੜਲਾ ਮੰਨਿਆ ਜਾਂਦਾ। ਪਹਿਲਾਂ ਵੀ ਕਈ ਵਾਰੀ ਚੰਦ ਚਾੜ ਚੁੱਕਿਆ ਮਾੜੇ ਚੰਗੇ ਉਹ ਬਿਆਨ ਐਲਾਨ ਕਰ। ਉਹਨੇ ਇਹ ਕਿਹਾ ਕਿ ਜਿਹੜੀ ਮੈਡਮ ਕੁਰੈਸ਼ੀ ਪ੍ਰੈਸ ਕਾਨਫਰੰਸਾਂ 'ਚ ਬਹਿ ਕੇ ਇਸ ਜੰਗੀ ਮਾਹੌਲ 'ਚ ਪ੍ਰੈਸ ਨੂੰ ਬੋਲਦੀ ਰਹੀ ਹੈ, ਉਹ ਬੀਬੀ ਅੱਤਵਾਦੀਆਂ ਦੀ, ਟੈਰੋਰਿਸਟਾਂ ਦੀ, ਪਹਿਲਗਾਮ ਘਟਨਾ ਵਾਲੇ ਕਾਤਲਾਂ ਦੀ ਭੈਣ। ਹੁਣ ਇਸ ਗੱਲ ਦੇ ਉੱਤੇ ਰੌਲਾ ਪੈਣਾ ਸੀ, ਵਿਰੋਧ ਹੋਣਾ ਸੀ, ਬਹੁਤ ਕੁਝ ਹੋਇਆ, ਪਰ ਸਾਰੀ ਭਾਰਤੀ ਜਨਤਾ ਪਾਰਟੀ, ਸਾਰਾ ਗੋਦੀ ਮੀਡੀਆ ਤੇ ਸਾਰਾ ਭਗਵਾ ਬ੍ਰਿਗੇਡ ਇਕਜੁੱਟ ਹੋ ਕੇ ਖੜ ਗਿਆ। ਕਿਸੇ ਨੇ ਭੋਰਾ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇੱਕ ਸਾਡੀ ਅਫਸਰ ਆ, ਅਸੀਂ ਕਿਉਂ ਉਹਦੇ ਨਾਲ ਕੁੱਤੇ ਖਾਣੀ ਕਰਵਾ ਰਹੇ ਹਾਂ। ਅਸੀਂ ਕਿਉਂ ਨਹੀਂ ਕਹਿੰਦੇ ਇਸ ਬੰਦੇ ਨੂੰ ਵੀ ਚੱਲ ਭਾਈ ਜੇਲ੍ਹ ਯਾਤਰਾ। ਆ ਜਿਹੜੇ ਵਿਕਰਮ ਮਿਸਰੀ ਦੇ ਪਰਿਵਾਰ ਬਾਰੇ, ਉਹਦੀ ਧੀ ਬਾਰੇ ਇੰਨਾ ਮਾੜਾ ਚੰਗਾ ਲਿਖਦੇ ਸੀ, ਇਵੇਂ ਹੀ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਭਾਰਤੀ ਨਿਜ਼ਾਮ ਦੀ ਸੇਵਾ ਕਰਦੀਆਂ ਨੇ। ਉਹਨਾਂ ਬਾਰੇ ਜਿਹੜੇ ਲੋਕ ਸਕਿੰਟ ਲਾਉਂਦੇ ਨੇ, ਉਹਨਾਂ ਦੇ ਹਾਰ ਪਾਉਣ ਲੱਗੇ ਆ। ਇਹਨਾਂ ਨੂੰ ਪੁਲਿਸ ਲੱਭ ਕੇ ਕਿਤੇ ਪਰਚਾ ਨਹੀਂ ਦੇ ਸਕਦੀ, ਕਦੇ ਸ਼ਰੇਆਮ ਛੱਤਰ ਨਹੀਂ ਫਿਰ ਸਕਦੀ। ਇਸ ਭਾਰਤੀ ਪੁਲਿਸ ਸਭ ਕੁਝ ਕਰ ਸਕਦੀ, ਪਰ ਉਹਨਾਂ ਨੂੰ ਤਾਂ ਪਾਲਿਆ ਹੀ ਇਸ ਕੰਮ ਲਈ ਜਾਂਦਾ ਵੀ ਤੁਹਾਨੂੰ 5 ਰੁਪਏ ਮਿਲਣਗੇ ਹਰ ਕਮੈਂਟ ਤੇ, ਫੱਟੇ ਚੱਕੀ ਚਲੋ ਬਸ ਗੋਦੀ ਮੀਡੀਆ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਵੀ ਭਾਰਤ ਮਾਤਾ ਦਾ ਬੁਖਾਰ ਚੜਿਆ ਰਹਿੰਦਾ, ਤੇ ਉਹਨਾਂ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆ ਜਿਹੜਾ ਕੁਝ ਕੁਰੈਸ਼ੀ ਮੈਡਮ ਨੇ ਖੱਟ ਲਿਆ, ਵਿਕਰਮ ਮਿਸਰੀ ਨੇ ਖੱਟ ਲਿਆ, ਉਵੇਂ ਭਾਈ ਤੁਹਾਡੇ ਨਾਲ ਹੋਣੀ ਹੈ ਜਦੋਂ ਤੁਸੀਂ ਹਿੰਦੂਤਵਾ ਦੇ ਝੰਡਾ ਫੜ ਕੇ ਦੁਸ਼ਮਣ ਦੇ ਘਾੜੇ ਦਾ ਏਜੰਟ ਬਣ ਕੇ ਇਹ ਸਾਰਾ ਕੁਝ ਕਰੋਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋ ਪਾਕ ਵਾਰ ਦਾ ਉਹ ਦੌਰ ਹੁਣ ਚੱਲ ਪਿਆ ਜਿੱਥੇ ਬੇਸ਼ੱਕ ਮੋਦੀ ਤੰਤਰ ਹੁਣੀ ਅਜੇ ਕਹਿ ਰਹੇ ਨੇ ਕਿ ਆਪਰੇਸ਼ਨ ਸੰਧੂਰ ਅਜੇ ਜਾਰੀ ਆ, ਪਰ ਲੱਗਦਾ ਨਹੀਂ ਕਿ ਇਸ ਫਰੰਟ ਦੇ ਉੱਤੇ ਹੁਣ ਕੋਈ ਦੁਬਾਰਾ ਹਥਿਆਰ ਵਗੈਰਾ ਚੱਲਣਗੇ ਜਾਂ ਦੁਬਾਰਾ ਕੋਈ ਜੰਗ ਵਾਲੀ ਗੱਲ ਬਣੇ। ਪਰ ਦੂਜੇ ਪਾਸੇ ਇਸੇ ਇੰਡੋ ਪਾਕ ਜੰਗੀ ਮਾਹੌਲ ਮੌਕੇ ਜਿਹੜਾ ਚੀਨ ਬੜੇ ਧੜੱਲੇ ਨਾਲ ਪਾਕਿਸਤਾਨ ਦੀ ਹਮਾਇਤ ਵਿੱਚ ਉਹਨਾਂ ਦਿਨਾਂ ਦੇ ਵਿੱਚ ਡਟ ਗਿਆ ਸੀ ਤੇ ਭਾਰਤੀ ਨਿਜ਼ਾਮ ਨੂੰ ਪੂਰਨ ਤੌਰ ਤੇ ਲਲਕਾਰਿਆ ਸੀ ਕਿ ਮੈਂ ਪਾਕਿਸਤਾਨ ਦੇ ਨਾਲ ਖੜਾ, ਉਹਨੇ ਇੱਕ ਨਵਾਂ ਹੀ ਸੱਪ ਕਹਿੰਦੇ ਕੱਢਤਾ। ਚੀਨ ਦੇ ਬਾਰੇ ਇਹ ਅੱਜ ਇੱਥੇ ਚਰਚਾ ਛਿੜੀ ਆ ਭਾਰਤ ਵਿੱਚ ਕਿ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਕੁਝ ਥਾਵਾਂ ਦੇ ਨਾਂ ਚੀਨੀ ਭਾਸ਼ਾ ਦੇ ਵਿੱਚ ਉਹਨਾਂ ਦਾ ਨਾਮਕਰਨ ਕਰ ਦਿੱਤਾ ਹੈ ਤੇ ਇਸ ਤਰੀਕੇ ਨਾਲ ਜਤਾਇਆ ਕਿ ਇਹ ਜਿਹੜੇ ਥਾਂ ਨੇ ਇਹ ਜੀ ਸਾਡੇ ਚੀਨ ਦੇ। ਕਹਿਣ ਤੋਂ ਭਾਵ ਇਹ ਕਿ ਜਿਵੇਂ ਪਹਿਲਾਂ ਵੀ ਚੀਨ ਨੇ ਕਈ ਵਾਰ ਇਹੋ ਜਿਹਾ ਕੁਝ ਇੰਡੀਆ ਨਾਲ ਕੀਤਾ, ਇੱਕ ਵਾਰ ਫੇਰ ਚੀਨ ਨੇ ਇੰਡੀਆ ਨੂੰ ਇੱਕ ਚੁਣੌਤੀ ਦਿੱਤੀ ਆ ਕਿ ਆਹ ਜਿਹੜਾ ਤੁਹਾਡਾ ਇਲਾਕਾ ਇਹ ਮੈਂ ਦੱਬ ਲਿਆ ਜਾਂ ਮੇਰਾ। ਪਹਿਲਾਂ ਕਈ ਵਾਰ ਇਦਾਂ ਦੇ ਮਾਹੌਲ ਹਾਲਾਤ ਬਣੇ, ਕਈ ਵਾਰੀ ਗਲਵਾਨ ਘਾਟੀ ਪਿੱਛੇ ਜੇ ਆਪਾਂ ਨੂੰ ਸਭ ਨੂੰ ਪਤਾ, ਤੇ ਉਹ ਸਾਰਾ ਜਦੋਂ ਵੀ ਕਿਤੇ ਰੌਲਾ ਰੱਪਾ ਪੈਂਦਾ ਬੈਕਡੋਰ ਕੂਟਨੀਤਕ ਤੌਰ ਦੇ ਉੱਤੇ ਮਸਲੇ ਹੱਲ ਹੋ ਜਾਂਦੇ ਆ, ਫਿਰ ਥੋੜੇ ਟਾਈਮ ਬਾਅਦ ਕੋਈ ਨਾ ਕੋਈ
ਅਸਲ ਵਿੱਚ ਤਾਂ ਪਹਿਲੇ ਦਿਨ ਤੋਂ ਹੀ 1947 ਤੋਂ ਬਾਅਦ ਜਦੋਂ 1962 ਤੋਂ ਜੰਗ ਜਿਹੜੀ ਛਿੜੀ ਚਾਈਨਾ ਨਾਲ, ਉਦੋਂ ਤੋਂ ਹੀ ਪਾਕਿਸਤਾਨ ਵਾਲੇ ਬਾਰਡਰ ਵਾਂਗੂ ਚਾਈਨਾ ਵਾਲਾ ਬਾਰਡਰ ਜਿਹੜਾ ਹੈਗਾ ਉਹਦੇ ਤੇ ਗੜਬੜ ਰਹਿੰਦੀ ਹੈ। ਇਹ ਵੱਖਰੀ ਗੱਲ ਆ ਕਿ ਭਾਰਤੀ ਹਾਕਮ ਜਮਾਤ ਪਾਕਿਸਤਾਨ ਦੇ ਖਿੱਤੇ ਵਾਲੇ ਕਸ਼ਮੀਰ ਨੂੰ ਦੁਬਾਰਾ ਲੈਣਾ ਹੈ, ਅਖੰਡ ਭਾਰਤ ਬਣਾਉਣਾ ਹੈ, ਇਹੋ ਜਿਹੀਆਂ ਗੱਲਾਂ ਕਰਕੇ ਪਾਕਿਸਤਾਨ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਹਿੰਦੂ ਜਜ਼ਬਾਤ ਨੂੰ ਭੜਕਾਉਣ ਵਿੱਚ ਤਾਂ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ। ਪਰ ਕਦੇ ਇਹ ਨਹੀਂ ਕਿਹਾ ਵੀ ਆਪਾਂ ਜਿਹੜਾ ਚੀਨ ਨੇ 65,000 ਵਰਗ ਮੀਲ ਦੱਬਿਆ ਹੋਇਆ ਉਹ ਜਿਹੜਾ ਕੰਮ ਨਿਬੇੜ ਦੇਣਾ। ਆ ਹੁਣ ਮਿਸਟਰ ਮੋਦੀ ਨੇ ਕਿਹਾ ਕਿ ਜੇਕਰ ਕੋਈ ਦੁਬਾਰਾ ਗੱਲਬਾਤ ਗੜਬੜ ਹੋਈ ਨਾ ਤਾਂ ਟੈਰੋਰਿਜ਼ਮ ਦੀ ਉਸ ਘਟਨਾ ਨੂੰ ਐਕਟ ਆਫ ਵਾਰ ਮੰਨਿਆ ਜਾਊਗਾ, ਜਾਣੀ ਕਿ ਅਸੀਂ ਪਾਕਿਸਤਾਨ ਦੇ ਉੱਤੇ ਫੇਰ ਚੜ੍ਹਾਈ ਕਰ ਦੇਣੀ ਆ ਜੇਕਰ ਕੋਈ ਦੁਬਾਰਾ ਇੱਥੇ ਗੜਬੜ ਹੋਈ। ਇਹ ਜਿਹੜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚਾਈਨਾ ਨੇ ਆ ਕੇ ਪੰਗਾ ਲਿਆ, ਇਹਦੇ ਬਾਰੇ ਪਤਾ ਨਹੀਂ ਮੋਦੀ ਸਾਹਿਬ ਕਿਉਂ ਨਹੀਂ ਕਹਿੰਦੇ ਵੀ ਇਹ ਵੀ ਐਕਟ ਆਫ ਵਾਰ ਆ ਤੇ ਚੱਕ ਲੋ ਆਪਦੇ ਟਿੰਗੇ ਤਸਲੀਆਂ ਤੇ ਚਲੋ ਚਲੀਏ ਹੁਣ ਚਾਈਨਾ ਨੂੰ ਅਕਲ ਦੇਣੀ। ਹਰ ਵਾਰ ਜਦੋਂ ਤਾਂ ਪਾਕਿਸਤਾਨ ਦਾ ਨਾਂ ਆ ਜੇ ਉਦੋਂ ਤਾਂ ਚੜ ਜਾਂਦਾ ਚਾਹ ਵੀ ਚਲੋ ਜੀ ਚਾਈਨਾ, ਚਲੋ ਪਾਕਿਸਤਾਨ ਦੇ ਛਤਰ ਫੇਰ ਕੇ ਆਈ, ਤੇ ਜਦੋਂ ਗੱਲ ਆਉਂਦੀ ਆ ਚਾਈਨਾ ਦੀ ਉਦੋਂ ਕਹਿੰਦੇ ਆਪਾਂ ਕੂਟਨੀਤਿਕ ਤੌਰ ਤੇ ਡਿਪਲੋਮੈਟਿਕ ਤੌਰ ਤੇ ਗੱਲ ਕਰਾਂਗੇ। ਹੁਣ ਗੱਲ ਇੱਥੇ ਇੱਕ ਵਿਚਾਰਨ ਵਾਲੀ ਆ ਵੀ ਮੰਨ ਲਓ ਪਾਕਿਸਤਾਨ ਇੱਕ ਛੋਟਾ ਮੁਲਕ ਆ, ਪਾਕਿਸਤਾਨ ਦੇ ਸਾਧਨ ਸਰਮਾਇਆ ਘੱਟ ਵਾ, ਜਦੋਂ ਤਾਂ ਮਾੜੇ ਜਾਂ ਜਿਹਨੂੰ ਮਾੜਾ ਇੰਡੀਆ ਸਮਝਦਾ ਉਹਦੀ ਗੱਲ ਆਉਂਦੀ ਆ ਉਦੋਂ ਤਾਂ ਚਾਹ ਚੜ ਜਾਂਦਾ, ਤੇ ਫਿਰ ਇਹੀ ਚਾਹ ਚੀਨ ਨੂੰ ਚੜਦਾ ਕਿਉਂਕਿ ਚੀਨ ਦੀ ਨਜ਼ਰ ਵਿੱਚ ਇੰਡੀਆ ਉਵੇਂ ਆ ਜਿਵੇਂ ਇੰਡੀਆ ਦੀ ਨਜ਼ਰ 'ਚ ਪਾਕਿਸਤਾਨ। ਸਾਨੂੰ ਗੁਰੂ ਸਾਹਿਬ ਦੀ ਬਾਣੀ ਆ ਜਿਹੜੀ ਉਹਦੇ ਵਿੱਚ ਮਿਲਦਾ ਨਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਆਉਂਦਾ ਨਾ ਬਾਣੀ 'ਚ, ਸਾਰਿਆਂ ਨੂੰ ਪਤਾ ਆਪਾਂ ਨੂੰ ਇਹਦੇ ਅਰਥ ਕੀ ਨੇ। ਹੁਣ ਆਪਾਂ ਆਜੋ ਇੱਕ ਹੋਰ ਨੁਕਤੇ ਉੱਤੇ ਕਿ ਜਦੋਂ ਚੀਨ ਇਹ ਸਾਰਾ ਹਰਕਤਾਂ ਕਰਦਾ ਕਰਾਉਂਦਾ ਤਾਂ ਮੁਲਕ ਦੀ ਸੋਵਰਨਟੀ, ਮੁਲਕ ਦਾ ਪ੍ਰਾਈਡ, ਮੁਲਕ ਦੇ ਸੈਂਟੀਮੈਂਟ, ਹਿੰਦੂ ਭਾਵਨਾਵਾਂ ਉਵੇਂ ਕਿਉਂ ਨਹੀਂ ਲਾਂਭੂ ਲੱਗਦਾ, ਉਵੇਂ ਕਿਉਂ ਨਹੀਂ ਫਲੇਅਰ ਅਪ ਹੁੰਦਾ ਜਿਵੇਂ ਪਾਕਿਸਤਾਨ ਦੀ ਹਰਕਤ ਤੇ ਹੁੰਦਾ। ਸੋ ਇਹ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਨੁਕਤਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੀ ਤਾਂ ਲੋੜ ਹੈ ਕੁੱਟ ਕਟਾਪੇ ਲਈ, ਲੜਨ ਭਿੜਨ ਲਈ, ਪਰ ਚਾਈਨਾ ਨਾਲ ਪੰਗਾ ਲੈਣ ਤੋਂ ਜਿਵੇਂ ਅਵੋਇਡ ਕਰੀਦਾ, ਇਹ ਵੀ ਇੱਕ ਪੁਆਇੰਟ। ਹੁਣ ਇਹਦੇ ਵਿੱਚੋਂ ਅਗਲੀ ਗੱਲ ਨਿਕਲਦੀ ਆ ਕਿ ਭਾਰਤ ਦੀ ਆਮ ਜਿਹੜੀ ਆਬਾਦੀ ਆ, ਆਮ ਜਿਹੜਾ ਸ਼ਹਿਰੀ ਆ, ਆਮ ਸਿਟੀਜ਼ਨ, ਆਮ ਨਾਗਰਿਕ, ਉਹਨੂੰ ਤਾਂ ਉਦੋਂ ਵੀ ਨਹੀਂ ਪੁੱਛਿਆ ਜਾਂਦਾ ਜਦੋਂ ਪਾਕਿਸਤਾਨ ਨਾਲ ਪੰਗਾ ਲੈਣਾ ਹੁੰਦਾ, ਉਹਨੂੰ ਉਦੋਂ ਵੀ ਨਹੀਂ ਪੁੱਛਿਆ ਜਾਂਦਾ ਜਦੋਂ ਚਾਈਨਾ ਨਾਲ ਪੰਗਾ ਨਹੀਂ ਲੈਣਾ ਹੁੰਦਾ। ਪਰ ਜੇਕਰ ਪਾਕਿਸਤਾਨ ਨਾਲ ਪੰਗਾ ਲੈਂਦੇ ਹੋ ਆਮ ਨਾਗਰਿਕ ਨੂੰ ਭਰੋਸੇ 'ਚ ਲੈ ਬਗੈਰ, ਤੇ ਫਿਰ ਜਦੋਂ ਉਹਦੇ ਪ੍ਰਤੀਕਿਰਿਆ ਵਜੋਂ ਮਗਰਲੇ ਪਾਸੋਂ ਚਾਈਨਾ ਨੇ ਸੱਪ ਕੱਢਤਾ, ਚਾਈਨਾ ਨੇ ਜੰਗ ਛੇੜਤੀ, ਉਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਉਸੇ ਆਮ ਨਾਗਰਿਕ ਨੂੰ ਜਿਹਨੂੰ ਪਾਕਿਸਤਾਨ ਨਾਲ ਪੰਗਾ ਲੈਣ ਵੇਲੇ ਪੁੱਛਿਆ ਨਹੀਂ। ਸੋ ਭਾਰਤ ਦਾ ਆਮ ਨਾਗਰਿਕ ਜਿਹੜਾ ਹੈ, ਜਾਂ ਤਾਂ ਉਹਨੂੰ ਪੁੱਛਿਆ ਹੀ ਨਹੀਂ ਜਾਂਦਾ, ਫਿਰ ਜਾਂ ਉਹ ਤੋਂ ਕਹਾ ਲਿਆ ਜਾਂਦਾ, ਉਹਦੇ ਲਈ ਇੱਕ ਮਾਹੌਲ, ਇੱਕ ਨੈਰੇਟਿਵ, ਇੱਕ ਰੌਲਾ ਰੱਪਾ ਪਾ ਕੇ, ਭਾਵਨਾਵਾਂ ਭੜਕਾ ਕੇ ਵੀ ਦੇਖੋ ਜੀ ਸਾਰਾ ਮੁਲਕ ਚਾਹੁੰਦਾ ਸੀਗਾ, ਸਾਰੇ ਭਾਰਤ ਦੇ ਲੋਕ ਚਾਹੁੰਦੇ ਸੀਗੇ, ਅਸੀਂ ਤਾਂ ਫਿਰ ਇਹ ਕੰਮ ਕੀਤਾ। ਇਹ ਜਿਹੜਾ ਕੰਮ ਆ ਇਹ ਅੱਜ ਦੇ ਦੌਰ ਵਿੱਚ ਸਹੀ ਨਹੀਂ। ਸੰਸਾਰ ਭਰ ਦੇ ਵਿੱਚ ਪੀਸ ਦਾ, ਸ਼ਾਂਤੀ ਦਾ ਦੌਰ ਹੈ, ਵਪਾਰ ਕਰੋ, ਨੋਟ ਕਮਾਓ, ਹਰ ਜਿਹੜਾ ਸਿਟੀਜ਼ਨ ਆ ਇਸ ਧਰਤੀ ਦਾ, ਗਲੋਬਲ ਸਾਰੀ ਦੁਨੀਆ ਇੱਕ ਮੁੱਠੀ ਚ ਆਉਂਦੀ ਜਾਂਦੀ ਆ, ਹਰ ਨਾਗਰਿਕ ਆਪਦੇ ਜਿਹੜੇ ਹੱਕ ਨੇ ਸਾਰੇ ਸੰਸਾਰ ਦੇ ਵਿੱਚ ਉਹ ਮਾਣੇ, ਚਾਹੇ ਉਹ ਕਿਸੇ ਵੀ ਧਰਤੀ ਦੇ ਖਿੱਤੇ 'ਚ ਵਸਦਾ ਹੋਵੇ, ਉਹ ਆਪਦੀ ਜ਼ਿੰਦਗੀ ਆ ਜਿਹੜੀ ਉਹ ਸ਼ਾਨ ਦੇ ਨਾਲ ਜਿਉ ਸਕੇ। ਸੋ ਇਸ ਤਰੀਕੇ ਵੱਲ ਨੂੰ, ਇਸ ਪਾਸੇ ਨੂੰ ਜਾਣ ਦੀ ਥਾਂ ਦੇ ਉੱਤੇ ਬਾਕੀ ਮੁਲਕਾਂ ਦੇ ਵਿੱਚ ਵੀ ਕੁਝ ਚੱਲਦਾ ਹੋਣਾ, ਪਰ ਸਾਡੇ ਤਾਂ ਇੱਥੇ
ਪਹਿਲਾਂ ਕਾਂਗਰਸ ਨੇ 35-40 ਸਾਲ ਲੋਕਾਂ ਨੂੰ ਕਮਲ ਪਾਈ ਰੱਖਿਆ, ਉੱਥੇ ਡਾਂ ਖੜਕਾਤੀ, ਉੱਥੇ ਆਹ ਕਰਤਾ, ਕਦੇ ਗਰੀਬੀ ਹਟਾਓ, ਕਦੇ ਗਰੀਬੀ ਲਵਾਓ ਕਰ ਕੁਰ ਕੇ ਉਹ ਸੱਤਾ ਸੁੱਤਾ ਮਾਣ ਕੇ ਵੋਟਾਂ ਪਾਟਾਂ ਲੈ ਕੇ ਕੋਈ ਨਾ ਕੋਈ ਸੱਪ ਸਲੂਡੀ ਕੱਢ ਕੇ ਟਾਈਮ ਕੱਢ ਦੇਗੀ ਕਾਂਗਰਸ। ਹੁਣ ਉਸੇ ਰਾਹ ਦੇ ਉੱਤੇ ਆ ਨਵੀਂ ਪਾਰਟੀ ਬੀਜੇਪੀ ਤੁਰ ਪਈ। ਕੱਲ ਨੂੰ ਨਵੇਂ ਹੋਰ ਆ ਜਾਣਗੇ, ਕੋਈ ਹੋਰ ਇਹ ਕੰਮ ਕਰਨਗੇ। ਪਰ ਆਮ ਜਿਹੜਾ ਨਾਗਰਿਕ ਆ, ਆਮ ਸਿਟੀਜ਼ਨ ਆ ਭਾਰਤ ਦਾ, ਉਹਦੀ ਬੁਰੀ ਹਾਲ ਆ। ਔਰ ਭਾਰਤ ਦੇ ਹਰ ਖਿੱਤੇ ਵਿੱਚ, ਹਰ ਸੂਬੇ 'ਚ ਵਸਣ ਵਾਲੇ ਲੋਕ, ਜਿਵੇਂ ਪੰਜਾਬ ਦੇ ਅਸੀਂ ਪੰਥ ਜਾਂ ਸਿੱਖ ਦੁਖੀ ਆ, ਉਵੇਂ ਨਾਗੇ, ਉਵੇਂ ਹੋਰ ਹਰ ਖਿੱਤੇ ਦੇ ਵਿੱਚ, ਜਿਹੜੇ ਖਿੱਤੇ 'ਚ ਮਰਜ਼ੀ ਚਲੇ ਜਾਓ ਭਾਰਤ ਦੇ, ਉੱਥੇ ਦੇ ਕੋਈ ਨਾ ਕੋਈ ਤੁਹਾਨੂੰ ਇਹੋ ਜਿਹਾ ਵਰਗ ਮਿਲ ਜਾਣਾ ਜਿਹੜਾ ਇਸ ਨਿਜ਼ਾਮ ਦਾ ਪੂਰੀ ਤਰ੍ਹਾਂ ਸਤਾਇਆ ਹੋਇਆ, ਦਰਕਾਰਿਆ ਹੋਇਆ, ਤਿਰਸਕਾਰਿਆ ਹੋਇਆ, ਜਿਹੜਾ ਕਹਿੰਦਾ ਕੋਈ ਮੈਨੂੰ ਦੇਵੇ ਸਹੀ ਕੋਈ ਵੈਪਨ, ਕੋਈ ਬਾਹਰੋਂ ਅੰਦਰੋਂ ਮਿਲਣ ਸਹੀ, ਉਹਨੂੰ ਫਿਰ ਇੰਡੀਆ ਕਹਿੰਦਾ ਇਹ ਟੈਰੋਰਿਜ਼ਮ ਆ, ਇਹਨੂੰ ਅਸੀਂ ਮਾਰਨਾ ਹੈ। ਇਹੀ ਕਹਿ ਕੇ ਸਾਨੂੰ ਪੰਜਾਬ ਨੂੰ, ਇਹੀ ਕਹਿ ਕੇ ਕਸ਼ਮੀਰ ਨੂੰ, ਨਾਗਿਆਂ ਨੂੰ, ਬਿਜੂਆਂ ਨੂੰ, ਉਧਰ ਝਾਰਖੰਡ ਵਾਲੇ ਪਾਸੇ ਮਾਓਵਾਦੀਆਂ ਨੂੰ। ਸੋ ਇਹ ਜਿਹੜਾ ਮੁਲਕ ਵਾ, ਇਹਦਾ ਪੂਰਾ ਨਿਜ਼ਾਮ, ਇਹਦੀ ਪੂਰੀ ਸੋਚ, ਇਹਦਾ ਪੂਰਾ ਸਿਸਟਮ ਪਹਿਲਾਂ ਆਪ ਭਾਰਤ ਦੇ ਲੋਕਾਂ ਨੂੰ ਹੀ ਇੱਥੋਂ ਤੱਕ ਲੈ ਕੇ ਜਾਂਦਾ ਕਿ ਉਹ ਮਜਬੂਰ ਹੋ ਕੇ ਗੰਨ ਛੱਕਣ। ਫੇਰ ਕਹਿੰਦਾ ਹੈਗਾ ਜੀ ਇਹਨਾਂ ਨੂੰ ਖਤਮ ਕਰਨਾ। ਫਿਰ ਜਦੋਂ ਮਾਰਨਾ, ਫਿਰ ਕਹਿਣਾ ਜੀ ਤੁਹਾਡੇ ਤੇ ਇੰਨਾ ਖਰਚਾ ਹੋ ਗਿਆ ਸਾਨੂੰ ਕੁੱਟਣ ਤੇ, ਜਿਵੇਂ ਪੰਜਾਬ ਨੂੰ ਕਹਿੰਦੇ ਆ ਵੀ ਪਤਾ ਨਹੀਂ 8500 ਕਰੋੜ ਰੁਪਈਆ ਲੱਗ ਗਿਆ ਸਾਡਾ ਤੁਹਾਡੇ ਤੇ, ਕਹਿੰਦੇ ਤੁਹਾਨੂੰ 76 ਫੇਰ ਉਹ ਕੱਢੋ ਪੈਸੇ, ਕਰਜ਼ਾ ਕਹਿੰਦੇ ਤੁਹਾਡੇ। ਇਹ ਮੁਲਕ ਕਿਹੋ ਜਿਹਾ ਮੁਲਕ ਹੈ? ਹੁਣ ਪਿਛਲੇ 15-20 ਸਾਲ ਤੋਂ ਬੜੀ ਪੂਛ ਚੱਕੀ ਹੋਈ ਸੀ ਕਿ ਹਿੰਦੂ ਰਾਸ਼ਟਰ ਬਣਾਉਣਾ। ਅਸੀਂ ਤਾਂ ਜੀ ਕੋਈ MP ਦੀ, MLA ਦੀ ਟਿਕਟ ਕਿਸੇ ਗੈਰ ਹਿੰਦੂ ਨੂੰ ਦੇਣੀ ਹੋਈ ਨਹੀਂ। ਅਸੀਂ ਤਾਂ ਇਕੱਲੇ ਮੁਸਲਮਾਨਾਂ ਨੂੰ ਟਿਕਟ ਤਾਂ ਬਿਲਕੁਲ ਨਹੀਂ ਦੇਣੀ। ਮੁਸਲਮਾਨ ਨੂੰ ਉੱਥੇ ਭਜਾਓ, ਮਤਲਬ ਕਿ ਐਂ ਕਰਦੇ ਕਰਾਉਂਦਿਆਂ ਨੇ ਜਿਹੜਾ ਮਾਹੌਲ ਸਿਰਜਿਆ ਹੋਇਆ ਹੈ, ਉਹਦਾ ਆਮ ਲੋਕਾਂ ਦੇ ਵਿੱਚ ਕੀ ਉਹਦਾ ਬਣਦਾ ਤੁਹਾਨੂੰ ਪਤਾ ਕਿ ਆਮ ਜਿਹੜਾ ਰੇਹੜੀ ਲਾਉਂਦਾ ਇੱਕ ਗਰੀਬ ਹਿੰਦੂ ਆ, ਉਹਨੂੰ ਵੀ ਆਉਂ ਲੱਗਣ ਲੱਗ ਗਿਆ ਕਿ ਜੇਕਰ ਮੈਂ ਮੋਦੀ ਨੂੰ ਵੋਟ ਪਾ ਦਿਆਂ, ਜੇ ਮੈਂ ਭਗਵੇਂ ਬ੍ਰਿਗੇਡ ਦੀ ਬੋਲੀ ਬੋਲਾਂ, ਤੇ ਆ ਜਿਹੜਾ ਨਾਲ ਖੜਾ ਨਾ ਗੁਆਂਢੀ ਮੇਰਾ ਗੋਲਗੱਪਿਆਂ ਦੀ ਰੇਹੜੀ ਲਾਉਂਦਾ, ਇਹ ਜੇ ਮੁਸਲਮਾਨ ਆ, ਇਹਨੂੰ ਮਾਰ ਦਿਆਂ। ਕੋਈ ਮੁਲਕ ਇਹੋ ਜਿਹਾ ਹੁੰਦਾ ਜਿਹੜਾ ਆਪਦੇ ਹੀ ਨਾਗਰਿਕਾਂ ਦੇ ਇੱਕ ਹੱਥੋਂ ਦੂਜੇ ਦਾ ਕਤਲ ਕਰਾਉਣ ਵਾਲਾ ਮਾਹੌਲ ਸਿਰਜਦਾ ਫਿਰੇ? ਪਰ ਸਾਡਾ ਭਾਰਤ ਮਾਤਾ ਇਹ ਕਹਿੰਦੇ ਜੀ ਬਹੁਤ ਮਹਾਨ ਹੈ ਇੱਥੋਂ ਦੀ ਇਹ ਸੰਸਕ੍ਰਿਤੀ। ਇਸ ਮੁਲਕ ਦੇ ਵਿੱਚ ਸੱਤਾ ਨੂੰ ਆਪਣੇ ਆਪ ਨੂੰ ਜਚਾਉਣ ਲਈ, ਆਪਣੇ ਆਪ ਨੂੰ ਵੱਡਾ ਬਣਾਉਣ ਲਈ, ਆਪਦੇ ਆਪ ਨੂੰ ਘੈਂਟ ਦਰਸਾਉਣ ਲਈ, ਆਮ ਲੋਕਾਂ ਦੇ ਇੱਕ ਦੂਜੇ ਤੋਂ ਕਤਲ ਕਰਾਉਣ ਲਈ ਜੋ ਕੁਝ ਕੀਤਾ ਜਾਂਦਾ, ਅੱਜ ਦੀ ਦੁਨੀਆ 'ਚ ਤਾਂ ਕਿਸੇ ਨੂੰ ਉਹਲਾ ਪੜਦਾ ਨਹੀਂ। ਪਹਿਲਾਂ ਤਾਂ ਚਲੋ ਹੋ ਸਕਦਾ ਵੀ ਕਿਸੇ ਨੂੰ ਨਾ ਸਮਝ ਲੱਗਦੀ ਹੋਵੇ ਕਿ ਹੋ ਕੀ ਗਿਆ। ਜਿਹੜੇ ਮੁਸਲਮਾਨ ਵੱਢੇ ਜਾਂਦੇ ਆ, ਮਾਰੇ ਜਾਂਦੇ ਆ ਭਾਰਤ ਵਿੱਚ, ਉਹ ਭਾਰਤ ਦੇ ਨਾਗਰਿਕ ਨੇ, ਤੇ ਜਿਹੜੇ ਉਹਨਾਂ ਨੂੰ ਦੰਗਿਆਂ ਦੇ ਵਿੱਚ ਮਾਰਦੇ ਆ ਹਿੰਦੂ, ਉਹ ਵੀ ਭਾਰਤ ਦੇ ਨਾਗਰਿਕ ਨੇ। ਹਿੰਦੂ ਮਰ ਜੇ ਉਹ ਵੀ ਭਾਰਤ ਦਾ ਨਾਗਰਿਕ ਆ, ਮੁਸਲਮਾਨ ਮਰ ਜੇ ਭਾਰਤ ਦਾ ਉਹ ਵੀ ਨਾਗਰਿਕ ਆ। ਪਰ ਇੰਡੀਅਨ ਸਿਸਟਮ ਕਹਿੰਦਾ ਹੈਗਾ ਕਿ ਜਦੋਂ ਅਸੀਂ ਭਾਰਤੀਆਂ ਦੇ, ਹਿੰਦੂਆਂ ਦੇ ਹੱਥੋਂ ਮੁਸਲਮਾਨ ਮਰਵਾਉਂਦੇ ਆ ਨਾ, ਜਿਵੇਂ ਗੁਜਰਾਤ 'ਚ ਮਰਵਾਏ, ਫਿਰ ਜਿਹੜਾ ਪਾਕਿਸਤਾਨ 'ਚ ਬੈਠਾ, ਕਸ਼ਮੀਰ 'ਚ ਬੈਠਾ ਜਾਂ ਹੋਰ ਨਾ ਥਾਵਾਂ ਦਾ ਮੁਸਲਮਾਨ ਆ, ਉਹਨੂੰ ਤਕਲੀਫ ਹੁੰਦੀ। ਲਓ ਜੀ, ਉਹਨੂੰ ਤਕਲੀਫ ਦੇਣ ਲਈ ਆਪਦੇ ਘਰ ਦੇ ਵਿੱਚ ਆਪਦੇ ਬੰਦਿਆਂ ਨੂੰ ਵੱਢਦੇ ਆ। ਆ ਇਸ ਮੁਲਕ ਦੀ ਨੀਤੀ। ਪਤਾ ਨਹੀਂ ਕਿਹਨੂੰ ਅਕਲ ਦੇਣੀ ਆ, ਕਿਹਨੂੰ ਕੀ ਕਰਨਾ, ਤੇ ਆ ਤਰੀਕਾ ਸਾਨੂੰ ਹੁਣ ਸਾਡੇ ਪੰਥ ਜਾਂ ਸਾਡੇ ਸਿੱਖ ਫਲਸਫੇ ਅਨੁਸਾਰ ਗੱਲਾਂ ਦੇਖਣ ਦੀ ਆਦਤ ਪੈ ਗਈ। ਸਾਡੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ 6 ਮਿਸਲਾਂ ਦਾ ਜਦੋਂ ਰਾਜ ਆਇਆ, ਜਦੋਂ ਸਿੱਖਾਂ ਕੋਲੇ ਰਾਜ ਦੀ ਸੱਤਾ ਆਈ, ਤਾਂ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਸੀ ਕਿ ਚਾਹੇ ਆਪਣੇ ਨਾਲ ਪਹਿਲਾਂ ਕੋਈ ਲੜਦਾ ਰਿਹਾ ਤੇ ਚਾਹੇ ਕੋਈ ਨਹੀਂ ਲੜਦਾ ਰਿਹਾ, ਜਿਹੜੇ ਲੋਕ ਆਪਣੇ ਰਾਜ ਦੇ ਖੇਤਰ ਦੇ ਵਿੱਚ, ਖਿੱਤੇ 'ਚ ਵਸਦੇ ਆ, ਉਹਨਾਂ ਦੀ ਇੱਜ਼ਤ ਦੀ, ਉਹਨਾਂ ਦੀ ਜਾਨ ਮਾਲ ਦੀ, ਉਹਨਾਂ ਦੀ ਸ਼ਾਨ ਦੀ, ਉਹਨਾਂ ਦੇ ਹਰ ਤਰ੍ਹਾਂ ਦੇ ਨਾਲ ਸੁੱਖ ਸਹੂਲਤਾਂ ਦੀ ਜ਼ਿੰਮੇਵਾਰੀ ਸਾਡੀ ਆ। ਜੇਕਰ ਕੋਈ ਲੋਕ ਦੁਖੀ ਆ, ਕਿਸੇ ਵੀ ਕਾਰਨ ਦੁਖੀ ਆ, ਉਹਦੇ ਲਈ ਅਸੀਂ ਦੋਸ਼ੀ ਨਾ ਬਣ ਜਾਈਏ। ਸਭ ਤੋਂ ਵਧੀਆ ਗੱਲ ਮੈਨੂੰ ਸਿੱਖ ਰਾਜਿਆਂ ਦੇ ਜਾਂ ਸਿੱਖ ਜਦੋਂ ਰਾਜ ਆਏ ਆ, ਇਹ ਲੱਗੀ ਕਿ ਸਿੱਖ ਉਸ ਟਾਈਮ ਇਹ ਸਮਝਦੇ ਰਹੇ ਕਿ ਜੇ ਕਿਸੇ ਨੂੰ ਧਾਰਮਿਕ ਤੌਰ ਤੇ ਲੱਗਿਆ ਨਾ, ਕਿਸੇ ਹਿੰਦੂ ਨੂੰ ਜਾਂ ਕਿਸੇ ਮੁਸਲਮਾਨ ਨੂੰ ਇਹ ਲੱਗਿਆ ਕਿ ਸਿੱਖਾਂ ਦੇ ਰਾਜ ਵਿੱਚ ਮੇਰੇ ਧਰਮ ਨੂੰ ਖਤਰਾ, ਇਹ ਤਾਂ ਸਾਡੇ ਲਈ ਮਰਨ ਵਾਲੀ ਗੱਲ। ਇਹ ਫੀਲਿੰਗ, ਇਹ ਸਾਡੇ ਗੁਰੂ ਸਾਹਿਬ ਦਾ ਜਿਹੜਾ ਦਿੱਤਾ ਹੋਇਆ ਸਾਨੂੰ ਸੰਦੇਸ਼, ਇਹ ਜਿਸ ਤਰੀਕੇ ਨਾਲ ਸਾਡੇ ਵੱਡਿਆਂ ਨੇ ਜਿਉਂ ਕੇ ਦਿਖਾਇਆ
ਕਿ ਚਾਹੇ ਭਾਈ ਤੂੰ ਇਸਲਾਮ ਨੂੰ ਮੰਨਦਾ, ਚਾਹੇ ਤੂੰ ਸਨਾਤਨੀ ਆ ਤੇ ਚਾਹੇ ਕੁਝ ਹੋਰ ਆ, ਤੈਨੂੰ ਤੇਰੇ ਧਰਮ ਦੇ ਹਿਸਾਬ ਨਾਲ ਜਿਉਣ ਦੇਣਾ ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਉਦੋਂ ਇੱਕ ਸਾਖੀ, ਇੱਕ ਬਾਤ ਅਸੀਂ ਘਰੇ ਜਾ ਕੇ ਵੀ ਉਹ ਘਰਦਿਆਂ ਨੂੰ ਸੁਣਾਉਣੀ, ਉੱਚੀ ਉੱਚੀ ਪੜ੍ਹ ਕੇ ਕਿਤਾਬ ਤੋਂ, ਵਧੀਆ ਲੱਗਦੀ ਹੁੰਦੀ ਸੀ ਕਿ ਸਾਡੀ ਗੱਲ। ਉਹ ਕੀ ਸੀ? ਕਹਿੰਦੇ ਜੀ ਇੱਕ ਇਕੱਠੇ ਹੋ ਕੇ ਜਿਹੜੇ ਕਿਸੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਦੇ ਕਰਕੇ ਹਿੰਦੂ ਇਕੱਠੇ ਹੋ ਕੇ ਗਏ ਕਿ ਜੀ ਇਹ ਬਾਂਗ ਦਿੰਦੇ ਆ ਜਦੋਂ ਨਾ ਮੁਸਲਮਾਨ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਜੀ ਅਸੀਂ ਬੜੇ ਹਿੰਦੂ ਕਹਿੰਦੇ ਦੁਖੀ ਹੋ ਜਾਂਦੇ ਆ, ਸਾਨੂੰ ਫਿਰ ਨੀਂਦ ਨਹੀਂ ਆਉਂਦੀ, ਇਹਨਾਂ ਨੇ ਤਾਂ ਪੈ ਜਾਣਾ ਹੁੰਦਾ ਆਪਦੀ ਨਮਾਜ਼ ਵਗੈਰਾ ਪੜ੍ਹ ਕੇ, ਸਾਡਾ ਕੰਮ ਖਰਾਬ ਕਰ ਦਿੰਦੇ ਆ, ਤੇ ਤੁਸੀਂ ਨਾ ਇਹਦਾ ਕੋਈ ਇਲਾਜ ਕਰੋ ਜੀ, ਇਹ ਬਾਂਗ ਦਿੰਦੇ। ਮਹਾਰਾਜਾ ਰਣਜੀਤ ਸਿੰਘ ਨੇ ਸਲਾਹ ਮਸ਼ਵਰਾ ਕਰਕੇ ਉਹਦਾ ਹੁਕਮ ਕਰਤਾ ਵੀ ਠੀਕ ਆ, ਤੁਸੀਂ ਐ ਕਰੋ, ਇਹਨਾਂ ਨੂੰ ਬਾਂਗ ਤਾਂ ਦੇਣੀ ਪੈਂਦੀ ਆ, ਇਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਫਿਰ ਨਮਾਜ਼ ਲਈ ਇਕੱਠੇ ਕਰਨਾ ਹੁੰਦਾ, ਸੱਦਣਾ ਹੁੰਦਾ, ਉਹ ਆਉਂਦੇ ਆ ਜਦੋਂ ਬਾਂਗ ਦਾ ਸੁਣ ਕੇ, ਤੇ ਤੁਸੀਂ ਇਹਦਾ ਕੋਈ ਹੱਲ ਦੱਸੋ। ਤੁਸੀਂ ਫਿਰ ਐਂ ਕਰੋ ਨਾ, ਤੁਸੀਂ ਆਪਦੇ ਵਿੱਚੋਂ ਕੁਝ ਬੰਦੇ ਹਿੰਦੂਆਂ ਦੇ ਵਿੱਚੋਂ ਕੱਢੋ ਜਿਹੜੇ ਇਹਨਾਂ ਨੂੰ ਠਾਲਿਆ ਕਰਨ, ਘਰ ਘਰ ਜਾ ਕੇ ਜਿਹੜੇ ਤੁਹਾਡੀ ਗੜੀ 'ਚ ਮੁਸਲਮਾਨ ਰਹਿੰਦੇ ਆ, ਇਹਨਾਂ ਦਾ ਵੀ ਸਰਜੂ, ਇਹ ਬਾਂਗ ਨਹੀਂ ਦਿਆ ਕਰਨਗੇ, ਤੁਸੀਂ ਵੀ ਬਾਕੀ ਆਰਾਮ ਨਾਲ ਸੁੱਤਿਆ ਕਰ, ਸੌ ਜਾ ਕਰੋ, ਤੇ ਜਿਹਦੀ ਜ਼ਿੰਮੇਵਾਰੀ ਜਿਹਦੀ ਡਿਊਟੀ ਲੱਗਿਆ ਕਰੂਗੀ ਉਹ ਆਪਦਾ ਫਰਜ਼ ਨਿਭਾ ਦਿਆ ਕਰੇ। ਉਦੋਂ ਤਾਂ ਕਹਿੰਦੇ ਹਾਂ ਹਾਂ ਵਧੀਆ। ਉਹ 5-4 ਦਿਨਾਂ ਬਾਅਦ ਉਹ ਕਹਿੰਦੇ ਜੀ ਬਾਗ ਹੀ ਦੇ ਲਿਆ ਕਰਨ, ਸਾਨੂੰ ਸਮਝ ਲੱਗ ਗਈ ਜਿਹੜੀ ਤੁਸੀਂ ਗੱਲ ਸਮਝਾਉਣੀ ਚਾਹੁੰਦੇ ਆ, ਵੀ ਧਰਮ ਦੇ ਖੇਤਰ ਵਿੱਚ ਹਰੇਕ ਨੂੰ ਆਪੋ ਆਪਣੀ ਆਜ਼ਾਦੀ। ਸੋ ਸਾਡੇ ਜਦੋਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦਾ ਪੜ੍ਹਦੇ ਆ, ਕਮਾਲ ਦੀਆਂ ਉਹਨਾਂ ਦੀਆਂ ਉਸ ਵੇਲੇ ਦੀਆਂ ਗੱਲਾਂ ਨੇ ਕਿ ਜਿਨ੍ਹਾਂ ਲੋਕਾਂ ਨਾਲ ਜਿਹੜੇ ਸੂਬਾ ਸਰਹੰਦ ਵੇਲੇ ਉੱਥੇ ਲੋਕ ਸੀਗੇ, ਉਹਨਾਂ ਨਾਲ ਬਾਅਦ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ। ਠੀਕ ਆ, ਜਦੋਂ ਜੰਗ ਹੋਈ, ਜਦੋਂ ਸੂਬਾ ਸਰਹੰਦ ਨੂੰ ਮਾਰਿਆ, ਉਦੋਂ ਜੋ ਹੋ ਗਿਆ, ਬਾਅਦ ਵਿੱਚ ਸਾਰੇ ਲੋਕ ਖੁਸ਼ਹਾਲ ਵਸਦੇ। ਇਧਰ ਕੰਮ ਹੀ ਹੋਰ ਆ, ਜਿਹੜਾ ਮੁਸਲਮਾਨ ਭਾਰਤ ਵਿੱਚ ਰਹਿੰਦਾ ਉਹ ਭਾਰਤੀ ਹੈ, ਉਹਨੇ ਪਾਕਿਸਤਾਨ ਨਹੀਂ ਚੁਣਿਆ। ਉਹ ਜੇ ਪਾਕਿਸਤਾਨ ਚਲੇ ਜਾਂਦਾ ਤਾਂ ਪਾਕਿਸਤਾਨੀ ਨਿਜ਼ਾਮ ਦਾ ਜ਼ਿੰਮੇਵਾਰੀ ਬਣਦੀ ਸੀ ਉਹਦੇ ਹੱਕ ਹਕੂਕ ਦੀ ਰਾਖੀ, ਇੱਜ਼ਤ ਦੀ ਰਾਖੀ। ਹੁਣ ਭਾਰਤ ਦੀ ਰਾਖੀ ਹੈ, ਤੇ ਭਾਰਤ ਵਿੱਚ ਇੱਥੇ ਕੀ ਆ, ਉਹਨੂੰ ਕਹਿੰਦੇ ਮੁਸਲਾ ਹੈ, ਇਹ ਫਲਾਨਾ ਹੈ, ਇਹ ਜਲੀਲ ਕਰਦੇ ਆ। ਆ ਜਾਓ ਹੁਣ ਅੱਜ ਦੇ ਲੋਕ ਤੇ, ਅੱਜ ਤੱਕਰ ਪੂਰਾ ਜ਼ੋਰ ਲਾ ਕੇ ਹਿੰਦੂ ਰਾਸ਼ਟਰ ਬਣਾਉਣ ਵਾਲੇ ਗੋਦੀ ਮੀਡੀਆ ਨੇ, ਮੋਦੀ ਤੰਤਰ ਨੇ, ਭਾਗਵੇਂ ਬ੍ਰਿਗੇਡ ਨੇ ਜਿਹੜੀ ਪੂਛ ਚੱਕੀ ਹੋਈ ਸੀ, ਆ ਜਦੋਂ ਪਹਿਲਗਾਮ ਵਾਲੀ ਘਟਨਾ ਹੋਈ, ਕਮਾਲ ਦੀ ਗੱਲ ਹੋਈ, ਜਦੋਂ ਪ੍ਰੈਸ ਕਾਨਫਰੰਸ ਕਰਨੀ ਸੀ ਉਦੋਂ ਇੱਕ ਬੀਬੀ ਕੁਰੈਸ਼ੀ ਜਿਹੜੀ ਆ, ਸੋਫੀਆ ਕੁਰੈਸ਼ੀ ਸ਼ਾਇਦ ਉਹਦਾ ਨਾਮ, ਉਹਨੂੰ ਲੱਭ ਲਿਆਂਦਾ ਕਿ ਜੀ ਇਹ ਹੁਣ ਮੂਹਰੇ ਰੱਖੋ। ਇੱਕ ਇਹਦੇ ਨਾਲ ਜਿਹੜੀ ਆਪਰੇਸ਼ਨ ਸਿੰਧੂਰ ਦੀ ਜਦੋਂ ਐਲਾਨ ਕੀਤਾ, ਇੱਕ ਤਾਂ ਰਣਧੀਰ ਜੈਵਾਲ ਸੀ ਨਾ ਉੱਥੇ, ਇੱਕ ਸੋਫੀਆ ਕੁਰੈਸ਼ੀ ਤੇ ਵਿਯੋਮਕਾ ਸਿੰਘ। ਇਹ ਮੈਂ ਸੋਚਦਾ ਵੀ ਜੇ ਕਿਤੇ ਹਿੰਦੂ ਰਾਸ਼ਟਰ ਵਾਲਾ ਬੁਖਾਰ ਚੜਿਆ ਹੀ ਰਹਿੰਦਾ ਨਾ, ਫਿਰ ਕਿਸੇ ਹਿੰਦੂ ਨੂੰ ਹੋ ਸਕਦਾ ਜੋਗੀ ਆਦਿੱਤਿਆਨਾਥ ਵਰਗੇ ਨੂੰ ਬਿਠਾ ਕੇ ਉਹਦੇ ਤਿਲਕ ਤੁਲਕ ਜੇ ਸੋਹਣੇ ਲਾਏ ਹੁੰਦੇ ਨੇ, ਇਦਾਂ ਦਾ ਕੋਈ ਬਿਠਾ ਕੇ ਐਲਾਨ ਕਰਦੇ ਕਿ ਹੁਣ ਜੀ ਅਸੀਂ ਬਸ ਆਪਰੇਸ਼ਨ ਸਿੰਧੂਰ ਸ਼ੁਰੂ ਕਰ ਦਿਆ ਹੈ। ਆਪਰੇਸ਼ਨ ਸਿੰਧੂਰ ਜਿਹੜਾ ਹੈ ਉਹ ਐ ਕਰ ਦੇਂਗੇ, ਉਹ ਕਰ ਦੇਂਗੇ, ਵੀ ਸ਼ਾਇਦ ਉਹਦੇ ਰਾਹੀਂ ਐਲਾਨ ਕਰ। ਪਰ ਹੁਣ ਗੈਰ ਹਿੰਦੂ ਲੱਭ ਕੇ ਇਹ ਦਿਖਾਉਣ ਦੀ ਲੋੜ ਕਿਉਂ ਪੈ ਗਈ ਕਿ ਭਾਰਤ ਹਿੰਦੂ ਰਾਸ਼ਟਰ ਵਾਲੇ ਪਾਸੇ ਨੂੰ ਨਹੀਂ ਜਾ ਰਿਹਾ, ਭਾਰਤ ਸੈਕੂਲਰ ਹੈ। ਆ ਦੇਖੋ ਜੀ, ਅਸੀਂ ਤਾਂ ਮੁਸਲਮਾਨਾਂ ਦੀ ਕੁੜੀ ਵੀ ਵਿੱਚ ਬਿਠਾਈ ਹੋਈ ਆ, ਫਲਾਨਿਆਂ ਦੀ ਵੀ, ਧਮਕਾਨਿਆਂ ਦੀ ਵੀ। ਇਹ ਸਾਰਾ ਕੁਝ ਵੀ ਇਸ ਵਾਰ ਕਿਉਂ ਲੋੜ ਪੈ ਗਈ ਕਿ ਜਿਹੜਾ ਭਾਰਤ ਪਹਿਲਾਂ, ਹਾਲਾਂਕਿ ਘੱਟ ਗਿਣਤੀਆਂ ਦੇ ਉੱਤੇ ਤਾਂ 1947 ਤੋਂ ਹੀ ਇੱਥੇ ਧੱਕਾ ਹੋ ਰਿਹਾ, ਪਰ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਧਰਮ ਨਿਰਪੱਖਤਾ ਦੇ ਝੰਡੇ ਹੇਠ ਸਿੱਖਾਂ ਚੋਂ, ਮੁਸਲਮਾਨਾਂ ਚੋਂ, ਹੋਰਨਾਂ ਘੱਟ ਗਿਣਤੀਆਂ ਚੋਂ ਕੁਝ ਉਹੋ ਜਿਹੇ ਬੰਦੇ ਲੱਭ ਕੇ ਜਿਹੜੇ ਉਹਨਾਂ ਦੀ ਕੌਮ ਨੂੰ ਚਾਹੇ ਪਸੰਦ ਹੋਣ ਚਾਹੇ ਨਾ ਹੋਣ, ਉਹਨਾਂ ਰਾਹੀਂ ਕਾਂਗਰਸ ਜਿਹੜੀ ਸੀ ਆਪਦਾ ਏਜੰਡਾ ਅੱਗੇ ਤੋਰਦੀ ਸੀ। ਮੋਦੀ ਤੰਤਰ ਵੇਲੇ ਇਹ ਕੰਮ ਇਹ ਯਾਬੀ ਨਿਬੇੜਤਾ, ਕਹਿੰਦੇ ਹਿੰਦੂ ਬਿਠਾਓ ਸਭ ਤੱਕ। ਹੁਣ ਬੜੇ ਲੰਬੇ ਅਰਸੇ ਬਾਅਦ ਗੈਰ ਸਿੱਖ, ਮਾਫ ਕਰਨਾ, ਗੈਰ ਹਿੰਦੂ ਚਿਹਰੇ ਜਿਹੜੇ ਆ ਉਹ ਦਿਖਾ ਕੇ ਦੁਬਾਰਾ ਜਿਹੜੀ ਧਰਮ ਨਿਰਪੱਖਤਾ ਵਾਲੀ ਪੌੜੀ ਆ ਉਹ ਟੱਬਾ ਫੇਰ ਚੱਕ ਲਿਆਂਦਾ।
ਇਹ ਇੱਕ ਗੱਲ ਦੱਸਦੀ ਆ ਕਿ ਭਾਰਤ ਜਾਂ ਸਾਰਾ ਸਿਸਟਮ ਇਹ ਦਬਾਅ ਹੇਠ ਮਜਬੂਰੀ ਬਸ ਕਿਉਂ ਕਿੱਧਰ ਨੂੰ ਮੁੜਨ ਜਾ ਰਿਹਾ। ਇਹਦੇ ਨਾਲ ਹੀ ਅਗਲੀ ਗੱਲ ਕਿ ਆ ਜਿਹੜਾ ਮਾਹੌਲ ਲੰਘ ਕੇ ਗਿਆ ਇਹਦੇ ਵਿੱਚ ਪੰਜਾਬ ਨੇ ਜਾਂ ਸਿੱਖਾਂ ਨੇ ਜਿਹੜਾ ਸਟੈਂਡ ਲਿਆ, ਇਹਦੇ ਨਤੀਜੇ ਵਜੋਂ ਪੰਜਾਬ ਦਾ ਜਿਹੜਾ ਮੂਡ ਸੀ ਕਿ ਅਸੀਂ ਨਹੀਂ ਲੜਨਾ, ਸਾਡਾ ਇੱਕ ਜੰਗੀ ਮਾਹੌਲ ਨਾ ਬਣਾਓ, ਇੱਥੇ ਪੰਜਾਬ ਦੇ ਕਿਸੇ ਵੀ ਵੱਡੇ ਪੋਲੀਟੀਕਲ ਜਾਂ ਧਾਰਮਿਕ ਆਗੂ ਤੋਂ ਇਹ ਨਹੀਂ ਕਹਿ ਹੋਇਆ ਕਿ ਭਾਰਤ ਮਾਤਾ ਦੇ ਨਾਲ ਆ, ਚੱਕ ਦਿਓ। ਅਸੀਂ ਪਹਿਲਾਂ ਜਿਵੇਂ ਪਿਛਲੇ ਟਾਈਮਾਂ 'ਚ ਐਲਾਨ ਬਿਆਨ ਲੀਡਰ ਪੰਜਾਬ ਦੇ ਦਿੰਦੇ ਹੁੰਦੇ ਸੀ, ਕਿਸੇ ਵੀ ਸਿਆਸੀ ਧਿਰ ਤੋਂ ਪੈਰ ਗੱਡ ਕੇ ਸਾਰਿਆਂ ਦਾ ਡਰ ਸੀ, ਸਾਰਿਆਂ ਨੂੰ ਉਲਟਾ ਵੀ ਕਿਤੇ ਸਾਡੇ ਗਲੀ ਮਹੱਲੇ ਵਾਲੇ ਲੋਕ ਨਾ ਸਾਨੂੰ ਘੇਰ ਲੈਣ ਕੇ ਇਹ ਪੰਜਾਬ ਦਾ ਅਜਾੜਾ ਕਰਨ ਨੂੰ ਫਿਰਦੇ ਆ, ਤੂੰ ਪੂਛ ਚੱਕੀ ਹੋਈ ਆ ਵੀ ਆਜੋ ਇੱਥੇ ਲੜੋ ਪੰਜਾਬ 'ਚ। ਇਹ ਲੜ ਲੈਣ ਪਰ ਯੂਪੀ ਬਿਹਾਰ 'ਚ ਆਪਾਂ ਕੀ ਲੈਣਾ। ਪੰਜਾਬ ਦੇ ਸਿਆਸੀ ਸਫਾ 'ਚ, ਧਾਰਮਿਕ ਸਫਾ 'ਚ, ਸਮਾਜਿਕ ਸਫਾ 'ਚ, ਸੱਭਿਆਚਾਰਕ ਸਫਾ 'ਚ ਸਾਰੇ ਪਾਸੇ ਇਸ ਵਾਰ ਇਸ ਭਾਵਨਾ ਨੇ ਪੂਰੀ ਗਹਿ ਗੱਡ ਕੇ ਆਪਦੀ ਹਾਜ਼ਰੀ ਲਵਾਈ ਆ ਤੇ ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਪੰਜਾਬ ਦੀ ਇਸ ਭਾਵਨਾ ਤੋਂ ਉਲਟ ਜਾ ਕੇ ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲੇ ਜਾਂ ਭਾਰਤ ਮਾਤਾ ਦੇ ਨਾਲ ਆਪਦੀ ਯਕਜਹਿਤੀ ਹਮਾਇਤ ਦਿਖਾਉਂਦਾ ਪਿਆ। ਇਦੋਂ ਉਲਟ ਵੀ ਅਸੀਂ ਕੀ ਖੱਟਿਆ ਤੇ ਕੀ ਗਵਾਇਆ। ਅਸੀਂ ਜੀ ਇਹ ਪ੍ਰਾਪਤ ਕੀਤਾ, ਸਾਡੇ ਤੇ ਜਿਹੜਾ ਬੰਬ ਡਿੱਗਿਆ ਇਸ ਲੜਾਈ ਦੌਰਾਨ 4 ਪੈਸੇ ਸਾਡੇ ਬੰਦਿਆਂ ਦੇ ਬਣਦੇ ਸੀ। ਆ ਜਿਹੜਾ ਬਾਘਾ ਬਾਰਡਰ ਵਾ, ਟੈਕਸੀਆਂ ਭਰ ਕੇ ਮੁੰਡੇ ਜਾਂਦੇ ਸੀ, ਉੱਥੋਂ ਲਿਆਉਂਦੇ ਸੀ ਸ਼ਾਮ ਨੂੰ, ਉਹ ਕੰਮ ਬੰਦ। ਪੰਜਾਬ ਦਾ ਵਪਾਰ, ਪੰਜਾਬ ਦਾ ਇਹ ਵੀ 4 ਪੈਸੇ ਹੀ ਬਣਦੇ ਸੀ, ਉਹ ਬੰਦ। ਕਰਤਾਰਪੁਰ ਦਾ ਲਾਂਘਾ ਬੰਦ। ਨਨਕਾਣਾ ਸਾਹਿਬ ਜਾਂ ਹੋਰ ਗੁਰਧਾਮਾਂ ਲਈ ਸਾਡੇ ਜਥੇ ਜਾਂਦੇ ਸੀ, ਉਹ ਬੰਦ। ਸਾਰਾ ਜਿਹੜਾ ਜੇ ਜੰਗ ਹੁੰਦੀ, ਹੁਣ ਵੀ ਖਰਚਾ ਸਾਡਾ, ਹੁਣ ਵੀ ਔਕਤ ਅਸੀਂ ਕੱਟੀ, ਫਿਰ ਜ਼ਿਆਦਾ ਹੋ ਜਾਣਾ ਸੀ। ਸ਼ੁਕਰ ਆ ਕਲਿੰਟਨ ਦਾ, ਮਿਸਟਰ ਟਰੰਪ ਦਾ, ਜਿਹਨੇ ਲੜਾਈ ਰੋਕਤੀ। ਪੰਜਾਬ ਨੂੰ ਤੇ ਸਿੱਖਾਂ ਨੂੰ ਆ ਜਿਹੜਾ ਜੰਗੀ ਮਾਹੌਲ ਆ ਇਹ ਮਹਿੰਗਾ ਪਿਆ। ਖੱਟਿਆ ਸੀ ਇਹ ਆ ਕਿ ਸਾਰੇ ਦੁਨੀਆ ਦੇ ਵਿੱਚ ਅਸੀਂ ਮੈਸੇਜ ਦੇਣ ਵਿੱਚ ਸਫਲ ਰਹੇ ਆ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀ। ਹੁਣ ਧੱਕੇ ਨਾਲ ਪੰਜਾਬ ਭਾਰਤ ਦਾ ਹਿੱਸਾ ਜ਼ਰੂਰ ਆ। ਜਿਵੇਂ POK ਕਹਿ ਕੇ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ, ਹੌਲੀ ਹੌਲੀ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਨੇ, UNO ਨੇ ਇੱਕ ਦਿਨ ਆਪੇ ਹੀ ਮੰਨਣ ਲੱਗ ਜਾਣਾ ਕਿ ਪਾਕਿਸਤਾਨ ਦੇ ਕਬਜ਼ੇ ਹੇਠ ਕਸ਼ਮੀਰ ਅੱਖਰ ਵਾਂਗੂ ਹੀ ਇਹ ਅੱਖਰ ਕਹਿਣਾ ਪੈਣਾ ਭਾਰਤ ਦੇ ਕਬਜ਼ੇ ਹੇਠਲਾ ਪੰਜਾਬ, ਭਾਰਤ ਦੀ ਗੁਲਾਮੀ ਭੋਗਦਾ ਪੰਜਾਬ, ਜਿਹਨੂੰ ਆਜ਼ਾਦ ਕਰਾਉਣਾ ਜ਼ਰੂਰੀ ਆ, ਜਿੱਥੇ ਸਿੱਖਾਂ ਦਾ ਰਾਜ ਹੋਵੇ, ਖਾਲਿਸਤਾਨ ਬਣੇ। ਇਹ ਇੱਕ ਨਾ ਇੱਕ ਦਿਨ ਗੱਲ ਹੋਊਗੀ। ਇਸ ਵਾਰ ਜਿਓਗ੍ਰਾਫਿਕਲੀ ਤਾਂ, ਭੂਗੋਲਿਕ ਤੌਰ ਦੇ ਉੱਤੇ ਤਾਂ ਪੰਜਾਬ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਵੀ ਇਹ ਭਾਵਨਾ ਫੈਲੀ, ਪਰ ਇਮੋਸ਼ਨਲ ਤੌਰ ਤੇ, ਭਾਵਨਾ ਦੇ ਤੌਰ ਦੇ ਉੱਤੇ ਪੂਰੇ ਸਿੱਖ ਜਗਤ ਨੇ, ਪੰਜਾਬ ਨੇ ਇਹ ਦਰਸਾਇਆ ਕਿ ਅਸੀਂ ਇੰਡੀਆ ਵਾਂਗੂ ਨਹੀਂ ਸੋਚ ਸਕਦੇ। ਇੰਡੀਆ ਕਿਵੇਂ ਚੱਲਦਾ ਉਹ ਇੰਡੀਆ ਨੂੰ ਪਤਾ ਹੋਊ, ਅਸੀਂ ਤਾਂ ਉਵੇਂ ਸੋਚਣਾ ਜਿਵੇਂ ਸਾਡੇ ਧਰਤੀ ਦੇ ਹਿੱਤ। ਇਹ ਬਹੁਤ ਹੀ ਜ਼ਿਆਦਾ ਇੱਕ ਪੋਜ਼ਿਟਿਵ ਸਾਈਨ ਜਿਹੜਾ ਖਾਲਿਸਤਾਨ ਦੇ ਇਤਿਹਾਸ ਵਿੱਚ ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੀ ਘਟਨਾ ਦੇ ਤੌਰ ਤੇ ਦੇਖਿਆ ਜਾਊਗਾ। ਹਿਸਟਰੀ ਲਿਖੂਗੀ ਇੱਕ ਟਾਈਮ ਦੇ ਉੱਤੇ ਕਿ ਜਦੋਂ 2025 ਦੇ ਵਿੱਚ ਮਈ ਮਹੀਨੇ ਦੇ ਵਿੱਚ ਇੰਡੋ ਪਾਕ ਝੜਪ ਹੋਈ ਸੀ, ਉਸ ਮੌਕੇ ਪੰਜਾਬ ਨੇ ਤੇ ਪੰਥ ਨੇ ਪਹਿਲੀ ਵਾਰ ਵਰਲਡ ਲੈਵਲ ਦੇ ਉੱਤੇ ਲੋਕਾਂ ਦਾ ਧਿਆਨ ਖਿੱਚਿਆ ਸੀ ਕਿ ਇਹ ਖਿੱਤਾ ਬਾਕੀ ਇੰਡੀਆ ਵਾਂਗੂ ਨਹੀਂ। ਇਹ ਅੱਜ ਮੈਂ ਪੂਰੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, ਇਹ ਖਾਲਿਸਤਾਨ ਦੇ ਜਿਹੜੇ ਕਦਮ ਨੇ, ਖਾਲਿਸਤਾਨ ਦੀ ਮੰਜ਼ਿਲ ਆ ਜਿਹੜੀ, ਇਹ ਉਧਰ ਨੂੰ ਜਾਂਦਾ। ਇੱਕ ਬਹੁਤ ਵੱਡਾ ਆਪਣੇ ਆਪ ਚ ਮਾਰ ਕੇ ਵਾਲਾ ਕੰਮ ਜਿਹੜਾ ਹੈਗਾ ਉਹ ਸਾਬਤ ਹੋਏਗਾ। ਹੁਣ ਅੱਜ ਇੱਕ ਗੱਲ ਜਿਹੜੀ ਬੜੀ ਕੱਲ ਵੀ ਆਪਾਂ ਕੀਤੀ ਸੀ, ਜਿਹੜੀ ਉਹ ਮੈਡਮ ਸੋਫੀਆ ਕੁਰੈਸ਼ੀ ਆ, ਭਾਰਤ ਦੀ ਮਿਲਟਰੀ ਦੀ ਅਫਸਰ ਆ,
ਹੁਣ ਉਹਦੇ ਬਾਰੇ, ਕਿਉਂਕਿ ਭਾਰਤ ਦੀ ਇਹ ਰਵਾਇਤ ਆ ਹਿੰਦੂਆਂ ਦੀ ਬਲੀਦਾਨ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਵੀ ਕਹਿੰਦੇ ਹੁੰਦੇ ਆ ਵੀ ਅਸੀਂ ਉਹਨਾਂ ਦੀ ਬਲੀ ਦੇ ਦਿੱਤੀ। ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਕਦੇ ਨਹੀਂ ਕਹਿਣਗੇ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ। ਇਹਨਾਂ ਦੇ ਤਿਲਕ ਜੰਜੂ ਨੂੰ ਬਚਾਉਣ ਲਈ ਪਾਤਸ਼ਾਹ ਨੇ ਆਪਣਾ ਸੀਸ ਵਾਰ ਦਿੱਤਾ, ਪਰ ਇਹ ਕਦੇ ਨਹੀਂ ਕਹਿ ਸਕੇ ਕਿ ਉਹਨਾਂ ਦੀ ਸ਼ਹਾਦਤ ਆ। ਇਹ ਕਹਿੰਦੇ ਅਸੀਂ ਤਾਂ ਬਲੀ ਲਈ ਆ ਉਹਨਾਂ ਦੀ, ਸਾਡੇ ਹਿੱਤਾਂ ਲਈ, ਸਾਡੇ ਤਿਲਕ ਜਨੇਊ ਲਈ ਉਹਨਾਂ ਦੀ ਬਲੀ ਦਿੱਤੀ। ਬਲੀ ਆਪਾਂ ਨੂੰ ਪਤਾ ਹੀ ਆ ਵੀ ਤੂੰ ਮੈਨੂੰ ਬਲੀ ਦਾ ਬੱਕਰਾ ਸਮਝਦਾ। ਇਹ ਪਹਿਲੇ ਦਿਨ ਤੋਂ ਸਾਰੀ ਜਿਹੜੀ ਇਹਨਾਂ ਦੀ ਹਿੰਦੂਆਂ ਦੀ ਇਤਿਹਾਸ ਆ ਉਹਦੇ ਵਿੱਚ ਇਹ ਚੀਜ਼ ਹੈ ਕਿ ਕਿਸੇ ਨੂੰ ਜਿਹੜਾ ਨਾਰੀਅਲ ਚੜਾਉਂਦੇ ਆ, ਇਹ ਵੀ ਇਹੀ ਆ ਵੀ ਨਰ ਬਲੀ, ਨਰ ਦੀ ਬਲੀ ਦੇਣ ਦੀ ਥਾਂ ਉਹ ਭਾਈ ਨਾਰੀਅਲ ਦੇ, ਇਦਾਂ ਦਾ ਕੁਛ ਇਹਨਾਂ ਦੇ ਸਿਸਟਮ ਜਿਹਾ। ਹੁਣ ਬੀਤੇ ਦੌਰ ਵਿੱਚ 1947 ਤੋਂ ਬਾਅਦ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ ਕਿ ਸੁਬੇਗ ਸਿੰਘ, ਜਨਰਲ ਸੁਬੇਗ ਸਿੰਘ ਵਰਗੇ, ਮੇਜਰ ਜਨਰਲ ਜਗਜੀਤ ਸਿੰਘ ਅਰੋੜੇ ਵਰਗੇ, ਜਨਰਲ ਹਰਬਖਸ਼ ਸਿੰਘ ਵਰਗੇ ਬੜੇ ਲੋਕ ਨੇ, ਗਿਆਨੀ ਜੈਲ ਸਿੰਘ, ਜਿਨ੍ਹਾਂ ਨੇ ਭਾਰਤ ਨਾਲ ਨਿਭ ਕੇ ਖੁਸ਼ਵੰਤ ਸਿੰਘ ਵਰਗਿਆਂ ਨੇ ਪੂਰਾ ਦਿਖਾਇਆ, ਪਰ ਇੰਡੀਆ ਨੇ ਛੱਤਰ ਫੇਰ ਕੇ ਉਹਨਾਂ ਨੂੰ ਦੱਸਿਆ ਕਿ ਇਹ ਹਿੰਦੂਆਂ ਦਾ ਮੁਲਕ ਆ, ਹਿੰਦੂਆਂ ਤੋਂ ਬਗੈਰ ਨਹੀਂ ਇੱਥੇ ਗਤੀ ਹੁੰਦੀ। ਫਿਰ ਜਿਹੜੀ ਕੌਮ ਦੇ ਵਿੱਚੋਂ ਰਾਸ਼ਟਰਪਤੀ ਬਣ ਜੇ ਨਾ, ਉਸ ਕੌਮ ਦੇ ਲੋਕਾਂ ਨੂੰ ਦੂਜੀਆਂ ਕੌਮਾਂ ਹੌਸਲਾ ਦੇਣ ਤੁਰ ਪੈਂਦੀਆਂ, ਜਿਵੇਂ ਮਰਗ ਹੋਈ ਹੁੰਦੀ ਹੈ ਕਿ ਹੁਣ ਐਤਕੀ ਤੁਹਾਡਾ ਨੰਬਰ ਆ। ਜਦੋਂ ਮਿਸਟਰ ਕਲਾਮ ਨੂੰ, ਮਿਜ਼ਾਈਲ ਮੈਨ ਨੂੰ ਜਦੋਂ ਰਾਸ਼ਟਰਪਤੀ ਬਣਾਇਆ ਸੀ, ਉਦੋਂ ਸਾਰੇ ਭਾਰਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ। ਜਦੋਂ ਗਿਆਨੀ ਜੈਲ ਸਿੰਘ ਬਣਾਇਆ ਸੀ ਰਾਸ਼ਟਰਪਤੀ, ਉਦੋਂ ਸਿੱਖਾਂ ਦਾ ਨੰਬਰ ਲੱਗਿਆ ਸੀ। ਇਵੇਂ ਹੀ ਹਰ ਕੌਮ ਦੇ ਬੜਾਂਗੇ ਮੌਕੇ ਉਸ ਕੌਮ ਦਾ ਬੰਦਾ ਰਾਸ਼ਟਰਪਤੀ ਬਣਾ ਕੇ ਬਿਠਾ ਲੈ। ਇਹ ਹਿੰਦੂਆਂ ਤੋਂ ਬਗੈਰ ਬਾਕੀਆਂ ਦਾ ਇਸ ਮੁਲਕ 'ਚ ਹਾਲ। ਹੁਣ ਆ ਜਿਹੜੀ ਬੱਚੀ, ਜਿਹੜੀ ਮੈਡਮ ਕੁਰੈਸ਼ੀ ਹੈ, ਚਲੋ ਉਹ ਫੌਜ ਦੀ ਇੱਕ ਅਫਸਰ ਆ, ਉਹਨੇ ਆਪਦੀ ਡਿਊਟੀ, ਇੱਕ ਜ਼ਿੰਮੇਵਾਰੀ ਨਿਭਾਈ ਹੈ। ਉਹ ਇਸ ਮੌਕੇ ਉੱਤੇ ਸੈਂਟਰ ਵਿੱਚ ਆ ਗਈ, ਚਰਚਾ 'ਚ ਆ ਗਈ, ਕਿਉਂਕਿ ਉਹਨੂੰ ਪ੍ਰੈਸ ਕਾਨਫਰੰਸਾਂ 'ਚ ਬਿਠਾਤਾ। ਅਦਰਵਾਈਜ਼ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਭਾਰਤ ਦੀ ਫੌਜ ਦੇ ਵਿੱਚ ਇਹ ਬੀਬੀ ਵੀ ਜੌਬ ਕਰਦੀ ਹੈ। ਹੁਣ ਕੀ ਹੋਇਆ ਕਿ ਮੱਧ ਪ੍ਰਦੇਸ਼ ਦਾ ਕੋਈ ਬਿੱਜੂ ਆ, ਤਾਂ ਉਹਦਾ ਕੋਈ ਨਾਂ ਪਤਾ ਨਹੀਂ, ਵਿਜੇ ਸ਼ਾਹ, ਪਤਾ ਨਹੀਂ ਵਿਜਿਆ ਸ਼ਾਹ, ਇੱਕ ਤਾਂ ਨਾਂ ਨਹੀਂ ਇਹਨਾਂ ਦੇ ਕਦਰਾਂ ਦੇ ਲੈਣੇ ਹੁੰਦੇ ਆਪਾਂ। ਉਹ ਬਿੱਜੂ ਕਹਿ ਲਓ, ਜਦੋਂ ਆਪਣਾ ਬਿੱਜੂ ਮੂੰਹ ਚੜਿਆ ਹੁੰਦਾ, ਬਿੱਜੂ ਬੜਾ ਭੈੜਾ ਜਿਹਾ। ਵੈਸੇ ਤਾਂ ਪੰਜਾਬ ਦੇ ਪਿੰਡਾਂ 'ਚ ਕਿਸੇ ਨੂੰ ਕਹੀਦਾ ਵੀ ਇਹ ਤਾਂ ਬਿੱਜੂ ਜਿਹਾ ਭੈੜਾ ਬੰਦਾ। ਉਹਨੇ ਕਿਹਾ ਵੀ ਇਹ ਦੇਖੋ ਜੀ, ਮੋਦੀ ਕਿੱਡਾ ਵਧੀਆ, ਮੋਦੀ ਦੀ ਸੋਚ ਕਹਿੰਦਾ ਕਿੰਨੀ ਵਧੀਆ। ਜੇ ਟੈਰੋਰਿਸਟ ਆਏ ਸੀ, ਅੱਤਵਾਦੀ ਆਏ ਸੀ ਪਹਿਲਗਾਮ ਦੇ ਵਿੱਚ, ਤੇ ਉਹਨਾਂ ਨੇ ਉੱਥੇ ਕਹਿੰਦਾ ਨੰਗੇ ਕਰ ਕਰਕੇ ਮਾਰੇ ਆ, ਤੇ ਮੋਦੀ ਸਾਹਿਬ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਵਿੱਚ ਨੰਗੇ ਕਰ ਕਰਕੇ ਤਾਂ ਮਾਰ ਨਹੀਂ ਸੀ ਸਕਦੇ, ਪਰ ਅੱਤਵਾਦੀਆਂ ਦੀ ਇੱਕ ਭੈਣ ਲੱਭੀ, ਉਹਨੂੰ ਡਿਊਟੀ ਲਾਤੀ, ਉਹਦੇ ਰਾਹੀਂ ਫਿਰ ਕਹਿੰਦਾ ਬਦਲਾ ਲਿਆ। ਜਾਣੀ ਕਿ ਮੱਧ ਪ੍ਰਦੇਸ਼ ਦਾ ਇੱਕ ਕੈਬਨਿਟ ਮੰਤਰੀ, ਜਿਹੜਾ ਕਿੰਨੀ ਵਾਰ MLA ਬਣ ਚੁੱਕਿਆ ਤੇ ਕਿੰਨੀ ਵਾਰ ਕੈਬਨਿਟ ਮਿਨਿਸਟਰ ਰਹਿ ਚੁੱਕਿਆ, ਬੜਾ ਜ਼ਿੰਮੇਵਾਰ ਇਹਨਾਂ ਦਾ ਮੰਨਿਆ ਜਾਂਦਾ, ਬੀਜੇਪੀ ਦਾ, ਮੋਦੀ ਦਾ ਬੜਾ ਨੇੜਲਾ ਮੰਨਿਆ ਜਾਂਦਾ। ਪਹਿਲਾਂ ਵੀ ਕਈ ਵਾਰੀ ਚੰਦ ਚਾੜ ਚੁੱਕਿਆ ਮਾੜੇ ਚੰਗੇ ਉਹ ਬਿਆਨ ਐਲਾਨ ਕਰ। ਉਹਨੇ ਇਹ ਕਿਹਾ ਕਿ ਜਿਹੜੀ ਮੈਡਮ ਕੁਰੈਸ਼ੀ ਪ੍ਰੈਸ ਕਾਨਫਰੰਸਾਂ 'ਚ ਬਹਿ ਕੇ ਇਸ ਜੰਗੀ ਮਾਹੌਲ 'ਚ ਪ੍ਰੈਸ ਨੂੰ ਬੋਲਦੀ ਰਹੀ ਹੈ, ਉਹ ਬੀਬੀ ਅੱਤਵਾਦੀਆਂ ਦੀ, ਟੈਰੋਰਿਸਟਾਂ ਦੀ, ਪਹਿਲਗਾਮ ਘਟਨਾ ਵਾਲੇ ਕਾਤਲਾਂ ਦੀ ਭੈਣ। ਹੁਣ ਇਸ ਗੱਲ ਦੇ ਉੱਤੇ ਰੌਲਾ ਪੈਣਾ ਸੀ, ਵਿਰੋਧ ਹੋਣਾ ਸੀ, ਬਹੁਤ ਕੁਝ ਹੋਇਆ, ਪਰ ਸਾਰੀ ਭਾਰਤੀ ਜਨਤਾ ਪਾਰਟੀ, ਸਾਰਾ ਗੋਦੀ ਮੀਡੀਆ ਤੇ ਸਾਰਾ ਭਗਵਾਂ ਬ੍ਰਿਗੇਡ ਇਕਜੁੱਟ ਹੋ ਕੇ ਖੜ ਗਿਆ। ਕਿਸੇ ਨੇ ਭੋਰਾ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇੱਕ ਸਾਡੀ ਅਫਸਰ ਆ, ਅਸੀਂ ਕਿਉਂ ਉਹਦੇ ਨਾਲ ਕੁੱਤੇ ਖਾਣੀ ਕਰਵਾ ਰਹੇ ਹਾਂ। ਅਸੀਂ ਕਿਉਂ ਨਹੀਂ ਕਹਿੰਦੇ ਇਸ ਬੰਦੇ ਨੂੰ ਵੀ ਚੱਲ ਭਾਈ ਜੇਲ੍ਹ ਯਾਤਰਾ। ਆ ਜਿਹੜੇ ਵਿਕਰਮ ਮਿਸਰੀ ਦੇ ਪਰਿਵਾਰ ਬਾਰੇ, ਉਹਦੀ ਧੀ ਬਾਰੇ ਇੰਨਾ ਮਾੜਾ ਚੰਗਾ ਲਿਖਦੇ ਸੀ, ਇਵੇਂ ਹੀ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਭਾਰਤੀ ਨਿਜ਼ਾਮ ਦੀ ਸੇਵਾ ਕਰਦੀਆਂ ਨੇ। ਉਹਨਾਂ ਬਾਰੇ ਜਿਹੜੇ ਲੋਕ ਸਕਿੰਟ ਲਾਉਂਦੇ ਨੇ, ਉਹਨਾਂ ਦੇ ਹਾਰ ਪਾਉਣ ਲੱਗੇ ਆ। ਇਹਨਾਂ ਨੂੰ ਪੁਲਿਸ ਲੱਭ ਕੇ ਕਿਤੇ ਪਰਚਾ ਨਹੀਂ ਦੇ ਸਕਦੀ, ਕਦੇ ਸ਼ਰੇਆਮ ਛੱਤਰ ਨਹੀਂ ਫਿਰ ਸਕਦੀ। ਇਸ ਭਾਰਤੀ ਪੁਲਿਸ ਸਭ ਕੁਝ ਕਰ ਸਕਦੀ ਹੈ,
ਪਰ ਉਹਨਾਂ ਨੂੰ ਤਾਂ ਪਾਲਿਆ ਹੀ ਇਸ ਕੰਮ ਲਈ ਜਾਂਦਾ ਵੀ ਤੁਹਾਨੂੰ 5 ਰੁਪਏ ਮਿਲਣਗੇ ਹਰ ਕਮੈਂਟ ਦੇ, ਫੱਟੇ ਚੱਕੀ ਚਲੋ ਬਸ ਗੋਦੀ ਮੀਡੀਆ ਜੀ। ਤੇ ਇਹ ਜਿਵੇਂ ਸਪਾਰੀ ਦੇ ਕੇ ਬੰਦਾ ਮਰਵਾਈ ਦਾ, ਇਹ ਵੀ ਇੱਕ ਸਪਾਰੀ ਦੇ ਕੇ ਡਿਜੀਟਲ ਯੋਧੇ ਪੈਦਾ ਕੀਤੇ ਹੋਏ ਨੇ ਗੋਦੀ ਮੀਡੀਆ ਵਾਂਗੂ। ਇਹਨਾਂ ਉਹ ਤਾਂ ਫਿਰ ਸਾਰਾ ਜਿਹੜਾ ਭਾਰਤੀ ਤੰਤਰ ਆ, ਮੋਦੀ ਤੰਤਰ ਆ, ਉਹ ਇਹੀ ਕਹਿੰਦਾ ਨਾ ਕਿ ਇਹ ਤਾਂ ਜੀ ਆਪਦੀ ਡਿਊਟੀ ਕਰ ਰਹੇ। ਸੋ ਜਿਵੇਂ ਵਿਕਰਮ ਮਿਸਰੀ ਦਾ ਜਲੂਸ ਕੱਢਿਆ ਗਿਆ ਸੀ, ਉਵੇਂ ਹੁਣ ਉਹ ਕ੍ਰੈਸ਼ੀ ਦਾ ਕੱਢਿਆ ਗਿਆ। ਹੁਣ ਜਿਹੜਾ ਸਾਡਾ ਸਰੋਤਾ, ਸਾਡਾ ਭੈਣ ਭਰਾ, ਉਹ ਕਹੂਗਾ ਵੀ ਆਪਾਂ ਨੂੰ ਕੀ ਤਕਲੀਫ, ਆਪਾਂ ਨੂੰ ਕੀ ਮਤਲਬ, ਚਾਹੇ ਉਹ ਕ੍ਰੈਸ਼ੀ ਨੇ ਜੋ ਮਰਜ਼ੀ ਕਰਨ, ਕ੍ਰੈਸ਼ੀ ਜਾਣੇ ਉਹ ਜਾਣੇ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਵੀ ਭਾਰਤ ਮਾਤਾ ਦਾ ਬੁਖਾਰ ਚੜਿਆ ਰਹਿੰਦਾ, ਤੇ ਉਹਨਾਂ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆ ਜਿਹੜਾ ਕੁਛ ਕ੍ਰੈਸ਼ੀ ਮੈਡਮ ਨੇ ਖੱਟ ਲਿਆ, ਵਿਕਰਮ ਮਿਸਰੀ ਨੇ ਖੱਟ ਲਿਆ, ਉਵੇਂ ਭਾਈ ਤੁਹਾਡੇ ਨਾਲ ਹੋਣੀ ਹੈ ਜਦੋਂ ਤੁਸੀਂ ਹਿੰਦੂਤਵਾ ਦੇ ਝੰਡਾ ਫੜ ਕੇ ਦੁਸ਼ਮਣ ਦੇ ਕਹਾੜੇ ਦਾ ਏਜੰਟ ਬਣ ਕੇ ਇਹ ਸਾਰਾ ਕੁਝ ਕਰੋਗੇ। ਉਦੋਂ ਬਾਅਦ ਫਿਰ ਕੌਮ ਨੂੰ ਨਾ ਹਾਕਾ ਮਾਰਿਓ ਕਿ ਆਓ ਜੀ ਮੇਰੀ ਬਾਹ ਫੜੋ। ਉਦੋਂ ਤੁਹਾਨੂੰ ਫਿਰ ਪੰਥ ਚੇਤੇ ਆ ਜਾਂਦਾ ਵੀ ਸਾਡੇ ਨਾਲ ਕੁੱਤੇ ਖਾਣੀ ਹੋ ਰਹੀ ਹੈ। ਇਹ ਗੱਲ ਜਿਹੇ ਚ ਬਿਠਾਓ ਕਿ ਪੰਥ ਜਾਂ ਪੰਜਾਬ ਨੂੰ ਆਪਦੇ ਸਵਾਰਥਾਂ ਲਈ ਨਾ ਵਰਤੋ। ਸਿੱਖ ਉਹ ਆ ਜਿਹੜਾ ਸਿੱਖ ਕੌਮ ਨਾਲ ਖੜੇ ਤੇ ਸਿੱਖ ਕੌਮ ਫਿਰ ਉਹਦੇ ਨਾਲ ਖੜੇ। ਜਿਹੜੇ ਬੰਦੇ ਹਰ ਮੌਕੇ ਸਿੱਖੀ ਦੇ ਦੁਸ਼ਮਣਾਂ ਨਾਲ ਖੜਨ, ਉਸ ਹਿੰਦੂ ਨਾਲ ਖੜਨ ਜਿਹੜਾ ਸਿੱਖਾਂ ਨੂੰ ਹਿੰਦੂ ਹੋਣ ਦੀ ਗਾਲ ਕੱਢਦਾ, ਉਸ ਇੰਡੀਆ ਨਾਲ ਖੜਨ ਜਿਹੜਾ ਸਿੱਖਾਂ ਨੂੰ ਹਿੰਦੂ ਕਹਿੰਦਾ ਕਨਸਟੀਟਿਊਸ਼ਨ ਦੇ ਵਿੱਚ, ਜਿਹੜਾ ਸਿੱਖਾਂ ਦੇ ਸਿੱਖੀ ਦੇ ਉਲਟ ਚੱਲਦਾ ਉਹਦੇ ਨਾਲ ਖੜਨ ਵਾਲੇ ਫਿਰ ਕਹਿਣ ਜੀ ਅਸੀਂ ਸਿੱਖ ਹਾਂ। ਕਮਾਲ ਦੀ ਬਾਤ। ਹੁਣ ਇਸ ਖਿੱਤੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵਾਪਰ ਸਕਦਾ ਉਹ ਸਭ ਦੇ ਸਾਹਮਣੇ ਹੈ। ਇੱਕ ਤਾਂ ਜਿਹੜੇ ਪੰਥ ਦੀ, ਪੰਜਾਬ ਦੀ ਚੜ੍ਹਦੀ ਕਲਾ ਕਰਨ ਵਾਲੇ ਆ, ਉਹਨਾਂ ਦੇ ਉੱਤੇ ਭਾਗਵੇਂ ਬ੍ਰਿਗੇਡ ਦਾ, ਮੋਦੀ ਤੰਤਰ ਦਾ ਰੋਹ ਭੜਕੂਗਾ। ਕਈ ਬੰਦੇ ਕਹਿੰਦੇ ਆ ਵੀ ਇੱਟਾਂ ਚੱਕੀ ਫਿਰਦੇ ਆ, ਸਿਰ ਨਾ ਪਾੜ ਦੇਣ, ਜਦੋਂ ਕਿ ਉਹਨਾਂ ਨੂੰ ਪੁੱਛ ਲੈਂਦਾ ਵੀ ਪਹਿਲਗਾਮ ਘਟਨਾ ਵਾਲੇ ਸਾਰੇ ਮਾਰਤੇ, ਜਾਂ ਕੋਈ ਕਹਿ ਦੇਵੇ ਬਈ ਤੁਸੀਂ ਤਾਂ ਕਹਿੰਦੇ ਸੀ ਅਸੀਂ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਤੇ ਤੁਸੀਂ ਕਰਨ ਵਪਾਰ ਬਹਿ ਗਏ। ਕਿਉਂਕਿ ਮਿਸਟਰ ਟਰੰਪ ਬਾਰ-ਬਾਰ ਕਹਿੰਦਾ, ਮੈਂ ਉਹਨਾਂ ਨੂੰ ਕਦੋਂ ਕਿਹਾ ਵੀ ਐ ਪੈਸੇ ਬਣਨਗੇ, ਐ ਆਪਾਂ ਕਰਾਂਗੇ, ਉਹ ਕਰਾਂਗੇ, ਕਹਿੰਦੇ ਮਿੰਟ ਲਾਇਆ ਮੋਦੀ ਹੋਣਾ ਨੇ, ਕਹਿੰਦੇ ਗੱਲ ਹੀ ਕੋਈ ਨਹੀਂ, ਛੱਡੋ ਲੜਾਈ ਲੂਈ ਨੂੰ। ਜਦ ਹੀ ਕਹਿੰਦੇ ਫੌਜਾਂ ਪਿੱਛੇ ਆ ਜਿਹੜੀਆਂ ਵਿਚਾਰੀਆਂ ਅੰਜਨਾ ਰਹੀਆਂ, ਇੱਕ ਪਤਾ ਨਹੀਂ ਤਰਪਾਠੀ ਆ, ਇਹ ਤਾਂ ਇਹ ਤੇਰੇ ਦੀ ਲੈ ਤੇਰੇ ਦੀ ਚੱਕ ਤਾਂ ਪਾਕਿਸਤਾਨ ਢਾ ਲਿਆ, ਪਾਕਿਸਤਾਨ ਕਰਦੀਆਂ ਰਹਿ ਗਈਆਂ, ਤੇ ਮੋਦੀ ਉਹਨਾਂ ਨੇ ਮਿੰਟੋ ਮਿੰਟੀ ਅੰਦਰ ਖਾਤੇ ਜਿੰਦਾਬਾਦ ਮੁਰਦਾਬਾਦ ਕਹਿ ਕੇ ਗੱਲ ਵੀ ਨਿਬੇੜਦੀ, ਝੰਡੇ ਨੀਵੇਂ ਕਰ ਲਏ ਵੀ ਚਲੋ ਛੱਡੋ ਜੀ ਹੁਣ ਨਹੀਂ ਲੜਨਾ। ਸੋ ਇਸ ਬਿਰਤੀ ਦੇ ਬਾਰੇ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਫਿਤਰਤ ਹੈ ਕੀ ਆ। ਇੱਕ ਸਾਡਾ ਸੱਜਣ ਚੁਟਕਲਾ ਸੁਣਾਉਂਦਾ ਹੁੰਦਾ ਸੀ, ਕਹਿੰਦਾ ਲਾਲੇ ਨੇ ਪਿਸਤੌਲ ਲੈ ਲਿਆ ਤੇ ਲੈ ਕੇ ਪਿਸਤੌਲ ਪਹੁੰਚ ਗਿਆ ਜ਼ਿਮੀਂਦਾਰ ਕੋਲੇ, ਨਿੱਤ ਗਾਲਾਂ ਜਿਹੀਆਂ ਕੱਢਦਾ ਹੁੰਦਾ, ਗੱਲ ਕਰ ਅਵਾ ਤਵਾ ਬੋਲੇ। ਉਹ ਹੱਸ ਪਿਆ ਜ਼ਿਮੀਂਦਾਰ, ਕਮਾਲ ਦੀ ਗੱਲ ਆ ਕਿ ਲਾਲਾ ਜੀ ਪਿਸਤੌਲ ਚੱਕੀ ਫਿਰਦੇ ਆ। ਕਹਿੰਦਾ ਲਾਲਾ ਜੀ ਕਿੰਨੇ ਦਾ ਲਿਆ? ਗੁੱਸਾ ਕਹਿੰਦਾ ਛੱਡੋ, ਇਹ ਤਾਂ ਚੱਲਦਾ ਰਹਿਣਾ, ਫਿਰ ਤੁਸੀਂ ਮੈਨੂੰ ਗਾਲਾਂ ਕੱਢ ਲੀਆਂ, ਮੈਂ ਤੁਹਾਨੂੰ ਕੱਢ ਲੀਆਂ। ਪਿਸਤੌਲ ਕਿੰਨੇ ਦਾ ਲਿਆ? ਕਹਿੰਦਾ 20,000 ਦਾ। ਜ਼ਿਮੀਂਦਾਰ ਕਹਿੰਦਾ 30,000 ਦਾ ਵੇਚਣਾ? ਕਹਿੰਦਾ ਚੱਲ ਛੱਡ, ਨਾ ਤੇਰੀ ਨਾ ਮੇਰੀ, ਆ ਚੱਕ 35,000 ਚ ਡਨ ਕਰ। ਉਹ ਜਿਹੜਾ ਲੜਨ ਗਿਆ ਬੰਦਾ ਹਥਿਆਰ ਵੇਚ ਆਵੇ, ਉਹ ਕੌਮ ਆ ਜੀ। ਤੋਂ ਇਸ ਮਾਹੌਲ ਦੇ ਵਿੱਚ ਜਿਨ੍ਹਾਂ ਨੂੰ ਆਪਦੀ ਅਣਖ, ਗੈਰਤ, ਇਤਿਹਾਸ, ਫਲਸਫਾ ਸਾਰਾ ਕੁਝ ਪੁੱਠੇ ਪਾਸੇ ਨੂੰ ਤੋਰਦਾ, ਉਹਨਾਂ ਦੇ ਨਾਲ ਆਪਾਂ ਕਿਵੇਂ ਦਿਨ ਕੱਟ ਸਕਦੇ ਹਾਂ? ਅਗਲੇ ਸਿਰੇ ਦੀ ਜਲੀਲ ਘਟੀਆ ਹਰਕਤ ਕਰਕੇ ਮਿੰਟ ਦੀ ਕਹਿ ਦਿੰਦੇ ਆ ਮਾਫੀ ਦੇ ਦਿਓ, ਜਿਹੜੀ ਮਰਜ਼ੀ ਕਰਤੂਤ ਕਰਾ ਲਓ, ਕਰਨ ਨੂੰ ਤਿਆਰ ਨੇ, ਤੇ ਜਦੋਂ ਮਰਜ਼ੀ। ਕਿਉਂਕਿ ਵੀਰ ਸਾਵਰਕਰ ਜਿਹੜਾ ਕਹਿੰਦੇ ਆ, ਇਹ ਪਤਾ ਨਹੀਂ ਵੀਰ ਕਿਵੇਂ ਸੀ, ਉਹਨੇ ਇਹਨਾਂ ਨੂੰ ਇਹੀ ਮੱਤ ਦਿੱਤੀ ਆ ਅੰਗਰੇਜ਼ਾਂ ਵੇਲੇ ਤੋਂ ਵੀ ਮਾਫੀ ਮੰਗਣ ਲੱਗੇ ਮਿੰਟ ਲਾਇਆ ਕਰੋ, ਕੋਈ ਪਰਵਾਹ ਕਰਨ ਦੀ ਲੋੜ ਨਹੀਂ ਵੀ ਆਪਣੇ ਜੁੱਤੀਆਂ ਪੈਂਦੀਆਂ ਜਾਂ ਨਹੀਂ ਪੈਂਦੀਆਂ। ਤੇ ਇੱਕ ਗੱਲ ਹੋਰ ਕਮਾਲ ਦੀ ਆ, ਇਹ ਜਿਹੜਾ ਮੋਦੀ ਮੀਡੀਆ ਇਹ ਸਾਰਾ ਜਿਹੜਾ ਇਹ ਨਾ ਬ੍ਰਾਹਮਣਵਾਦ ਦੇ ਪੱਕੇ ਫੈਨ ਨੇ, ਹਿੰਦੂ ਬ੍ਰਿਗੇਡ, ਹਿੰਦੂਤਵਾ। ਇਹਨਾਂ ਨੂੰ ਰਾਸ਼ੀ ਫਲ, ਭਵਿੱਖਬਾਣੀ, ਜਦੋਂ ਅਸੀਂ ਟੈਲੀਵਿਜ਼ਨ ਸਵੇਰੋਂ ਲਾਉਂਦੇ ਆ ਤੇ ਛੇਤੀ ਚੈਨਲ ਬਦਲ ਕੇ ਗੁਰਬਾਣੀ ਵਾਲਾ ਚੈਨਲ ਲਾਉਣਾ ਪੈਂਦਾ,
ਕਿਉਂਕਿ ਇਹਨਾਂ ਨੇ ਨੰਗੇ ਜੇ ਭਗਵੇਂ ਜੇ ਲੀੜੇ ਪਾ ਕੇ ਸਵਾਹਾਂ ਸਮੂਹਾਂ ਜਿਹਾ ਮਲ ਕੇ ਕਈ ਬੜੇ ਜੈਂਟਲਮੈਨ ਜੇ ਨੇ ਉਹ ਤੜਕੇ ਹੀ ਆ ਕੇ ਬਹਿ ਜਾਂਦੇ ਨੇ। ਆਪ ਕੀ ਰਾਸ਼ੀ ਇਹ ਹੈ, आज आपको ये नहीं करना है। सूरज ਜਿਹੜਾ ਹੈ ਉਹ ਚੰਦਰਮਾ ਕੀ ਘਰ में चला गया, ਜਿਹੜਾ ਸ਼ਨੀ ਹੈ ਉਹ ਫਲਾਣੇ ਦੇ ਘਰੇ ਚਲੇ ਗਿਆ। ਪਤਾ ਨਹੀਂ ਇਹ ਜਿਹੜੇ ਹੈਗੇ ਆ ਉਹ ਆਪੋ ਆਪਦੇ ਘਰੇ ਕਾਹਤੋਂ ਨਹੀਂ ਰਹਿੰਦੇ ਹੈਗੇ। ਇਹ ਤੜਕੇ ਤੜਕੇ ਕਾਫੀ ਜਾਣੇ ਕੇ ਕੁੱਤੇ ਭਗਾਈ ਜੀ ਰੋਜ਼ ਹੀ ਟੀਵੀ ਚੈਨਲਾਂ ਤੇ ਚੱਲਦੀ। ਇਹ ਜਿਹੜੇ ਭਵਿੱਖਬਾਣੀਆਂ ਵਾਲੇ ਨੇ, ਇਹ ਜਿਹੜੇ ਰਾਸ਼ੀ ਫਲਾਂ ਵਾਲੇ ਨੇ, ਇਹਨਾਂ ਚੋਂ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ ਵੀ ਇੰਨੀ ਤਰੀਕ ਨੂੰ ਪਹਿਲਗਾਮ ਨਾ ਜਾਇਓ, ਉੱਥੇ ਦਹਿਸ਼ਤਗਰਦ ਆ ਸਕਦੇ ਆ ਤੇ ਉਹ ਬੰਦੇ ਮਾਰ ਦੇਣ। ਜੇ ਭਵਿੱਖਬਾਣੀ ਦੱਸਣ ਵਾਲੇ ਇੰਨੀ ਗੱਲ ਹੀ ਨਹੀਂ ਦੱਸ ਸਕਦੇ ਕਿ ਯਾਰ ਉੱਥੇ ਨਾ ਜਾਇਓ, ਤੇ ਫਿਰ ਇਹਨਾਂ ਦਾ ਆਚਾਰ ਪਾਉਣਾ ਤੜਕੇ ਆ ਕੇ ਚੈਨਲਾਂ ਤੇ ਦਹਾਈ ਪਾਉਣ ਲੱਗ ਜਾਂਦੇ ਆ ਕਿ ਆਹ ਨਾ ਕਰਿਓ ਉਹ ਨਾ ਕਰਿਓ। ਤੇ ਇੱਕ ਕਹਿ ਦਿੰਦੇ ਆ ਵੀ ਜੇ ਰਾਸ਼ੀ ਫਲ ਪਈਆ ਜਿਹੜੇ ਇਕੱਠੇ ਮਰੇ ਆ ਉੱਥੇ 26 ਜਾਣੇ, ਇਹਨਾਂ ਦੀ ਸਾਰਿਆਂ ਦੀ ਰਾਸ਼ੀ ਇੱਕ ਸੀ। ਤੇ ਇਹ ਜਿਹੜਾ ਤੁਸੀਂ ਪਖੰਡ ਪੜਿਆ ਹੋਇਆ ਵੀ ਇਹ ਜੀ ਬੜੀ ਮਹਾਨ ਚੀਜ਼ ਆ, ਤੇ ਜੇ ਏਦਾਂ ਹੀ ਉਹਨਾਂ ਦੇ ਕੋਲੇ ਗਿਆਨ ਆ ਤੇ ਫਿਰ ਹੁਣ ਉਹ ਦੱਸ ਦੇਣ ਕਿ ਜਿਹੜੇ ਟੈਰੋਰਿਸਟਾਂ ਨੇ ਪਹਿਲਗਾਮ ਦੇ ਵਿੱਚ ਉੱਥੇ ਮਨੁੱਖੀ ਜਾਨਾਂ ਲਈਆਂ ਨੇ ਉਹਨਾਂ ਦੇ ਨਾਂ ਆ ਨੇ। ਕਿਉਂਕਿ ਇਹਨਾਂ ਕੋਲ ਤਾਂ ਭੂਤਾਂ ਚੜੇਲਾਂ ਬੜਾ ਕੁਝ ਸਿਸਟਮ ਆ ਨਾ, ਜਿਹੜੇ ਭਵਿੱਖਬਾਣੀਆਂ ਵਾਲੇ ਨੇ ਬੜਾ ਇਹਨਾਂ ਕੋਲੇ ਕਹਿੰਦੇ ਸ਼ੱਕੇ ਸ਼ੁਕੀਆਂ ਜੇ ਨੇ। ਤੇ ਉਹ ਕਦੋਂ ਕੰਮ ਹੋਣੀਆਂ ਰਾਸ਼ਟਰ ਹਿੱਤ ਵਿੱਚ, ਹੁਣ ਉਹਨਾਂ ਨੂੰ ਕੱਢਣ ਆਪਣੀਆਂ ਚੜੇਲਾਂ ਚੜੂਨਾਈਆਂ ਨੂੰ ਉਹ ਦੱਸਣ ਕਿ ਉਹ ਜੀ ਇਸ ਟਾਈਮ ਫਲਾਣੇ ਥਾਂ ਦੇ ਉੱਤੇ ਬੈਠੇ, ਤੇ ਸਾਰੇ ਦੁਨੀਆ ਦੇ ਸਾਹਮਣੇ ਉਹਨਾਂ ਨੂੰ ਨੰਗਾ ਕਰਕੇ ਦੱਸਿਆ ਜਾਵੇ ਕਿ ਆਹ ਦੇਖੋ ਜੀ, ਨਸ਼ਰ ਕੀਤਾ ਜਾਵੇ ਕਿ ਇਹਨਾਂ ਬੰਦਿਆਂ ਨੇ ਪਹਿਲਗਾਮ ਦੇ ਵਿੱਚ ਮਨੁੱਖਤਾ ਦਾ ਘਾਣ ਜਿਹੜਾ ਸੀਗਾ ਉਹ ਕੀਤਾ ਸੀ। ਸੋ ਸੰਧੂਰ ਤੋਂ ਲੜਾਈ ਵਪਾਰ ਤੇ ਲੈ ਜਾਂਦੀ ਅਗਲਿਆਂ ਨੇ। ਤੋਂ ਅੱਜ ਆਖਰ ਦੇ ਵਿੱਚ ਇੱਕ ਹੋਰ ਗੱਲ ਕਰਕੇ ਇਹੋ ਜਿਹਾ ਹੀ ਬੰਦਾ ਜਿਵੇਂ ਆ ਕੁਰੈਸ਼ੀ ਮੈਡਮ ਜਿਹਨੂੰ ਅੱਜ ਇਹ ਗਾਲਾਂ ਕੱਢੀ ਜਾਂਦੇ ਆ, ਇਵੇਂ ਦਾ ਹੀ ਡਾਕਟਰ ਮਨਮੋਹਨ ਸਿੰਘ ਸੀਗਾ। ਡਾਕਟਰ ਮਨਮੋਹਨ ਸਿੰਘ ਨੇ ਸਿੱਖਾਂ ਦਾ ਜਾਂ ਪੰਜਾਬ ਦਾ ਤਾਂ ਪਤਾ ਨਹੀਂ ਕੁਝ ਕੀਤਾ ਕਿ ਨਹੀਂ ਕੀਤਾ, ਪਰ ਉਹਦਾ ਅਕਸ ਲੋਕਾਂ ਦੇ ਵਿੱਚ ਬੜਾ ਬੀਬੇ ਬੰਦੇ ਵਾਲਾ ਸੀ। ਉਹ ਚੜ੍ਹਾਈ ਕਰ ਗਿਆ, ਹਾਲਾਂਕਿ ਬੜਾ ਉਹਨੇ ਇਹਨਾਂ ਲਈ ਜਦੋਂ ਇਹਨਾਂ ਤੇ ਆਰਥਿਕ ਸੰਕਟ ਆਇਆ ਜਾਂ ਹੋਰ ਇਹਨਾਂ ਦੇ ਕੰਮ ਆਇਆ, ਪਰ ਡਾਕਟਰ ਮਨਮੋਹਨ ਸਿੰਘ ਨਾਲ ਉਹਦੀ ਡੈਥ ਤੋਂ ਬਾਅਦ ਜੋ ਵਿਹਾਰ ਹੋਇਆ ਸਭ ਨੂੰ ਪਤਾ ਕਿੰਨਾ ਇਹਨਾਂ ਨੇ ਮਾੜਾ ਕੀਤਾ। ਹੁਣ ਸ਼੍ਰੋਮਣੀ ਕਮੇਟੀ ਨੇ ਕਹਿਤਾ ਵੀ ਅਸੀਂ ਉਹਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਤੇ ਲਾਵਾਂਗੇ। ਸੰਗਤ ਵਿੱਚ ਬੜਾ ਵਿਰੋਧ ਹੋ ਰਿਹਾ। ਮੈਂ ਵੀ ਸੋਚ ਰਿਹਾ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਜਿਸ ਭਾਰਤ ਲਈ ਇੰਨਾ ਕੁਝ ਕੀਤਾ ਉਹਨੂੰ ਉਹਦੀ ਫੋਟੋ ਲਾਉਣੀ ਚਾਹੀਦੀ ਆ, ਪ੍ਰਕਾਸ਼ ਸਿੰਘ ਬਾਦਲ ਦੀ ਵੀ ਲਾਉਣੀ ਚਾਹੀਦੀ ਆ। 1994-95 ਵਿੱਚ ਜਦੋਂ ਖਾਲਿਸਤਾਨ ਦੀ ਓਵਰਗਰਾਉਂਡ ਡੈਮੋਕ੍ਰੇਟਿਕ ਪੀਸਫੁਲ ਮੂਵਮੈਂਟ ਖੜੀ ਹੋਣ ਲੱਗੀ ਸੀ, ਅਕਾਲੀ ਦਲ ਅੰਮ੍ਰਿਤਸਰ ਬਣ ਕੇ ਸਾਰੀ ਸਿੱਖ ਲੀਡਰਸ਼ਿਪ, ਉਸ ਟਾਈਮ ਏਜੰਸੀਆਂ ਨੇ ਬਾਦਲ ਦੇ ਰਾਹੀਂ ਅਕਾਲੀ ਦਲ ਨਵਾਂ ਬਣਾ ਕੇ ਕੈਟਾਂ ਟੌਟਾਂ ਵਾਲਾ ਅਕਾਲੀ ਦਲ ਜਿਹੜਾ ਸਿੱਖਾਂ ਨੂੰ ਦੁਬਾਰਾ ਭਾਰਤ ਮਾਤਾ ਨੂੰ ਮੱਥਾ ਟਿਕਾ ਸਕੇ ਉਹ ਬਣਵਾਇਆ ਸੀ। ਤੇ ਜਦੋਂ ਇਹ ਮਰਿਆ ਮੈਂ ਉਹ ਸੋਚਦਾ ਹੁੰਦਾ ਸੀ ਵੀ ਬਾਦਲ ਨੂੰ ਤਾਂ ਬਹੁਤ ਸਤਿਕਾਰ ਦੇਣਗੇ, ਪਰ ਉਦੋਂ ਸ਼ਰਧਾ ਦੇ ਫੁੱਲ ਭੇਟ ਕਰਕੇ ਦੋ ਚਾਰ ਬੰਦੇ ਮੁੜ ਕੇ ਆਏ ਹੀ ਨਹੀਂ। ਸੋ ਇਹ ਇੰਡੀਆ ਨਾ ਮਨਮੋਹਨ ਸਿੰਘ ਨੂੰ ਪੁੱਛੇ ਨਾ ਬਾਦਲ ਨੂੰ ਪੁੱਛੇ, ਤੇ ਜਿਹੜੇ ਆ ਹੁਣ ਤੁਰੇ ਫਿਰਦੇ ਆ ਕੇਸਾਧਾਰੀ ਹਿੰਦੂ ਭਾਰਤ ਮਾਤਾ ਦੀ ਜੈ ਕਹਿੰਦੇ, ਉਹ ਭਾਈ ਤੁਸੀਂ ਖੁਸ਼ਵੰਤ ਸਿੰਘ ਨਾਲੋਂ, ਗਿਆਨੀ ਜੈਲ ਸਿੰਘ ਨਾਲੋਂ, ਬਾਦਲ ਨਾਲੋਂ, ਮਨਮੋਹਨ ਸਿੰਘ ਨਾਲੋਂ ਤਾਂ ਜ਼ਿਆਦਾ ਨਹੀਂ ਇੰਡੀਆ ਦੀਆਂ ਚੱਪਲਾਂ ਚੱਟ ਸਕਦੇ। ਤੇ ਜੇ ਇਹਨਾਂ ਨੂੰ ਨਹੀਂ ਪੁੱਛਦੇ, ਇਹਨਾਂ ਦੀਆਂ ਫੋਟੋਆਂ ਅੱਜ ਰੌਲਾ ਪੈ ਰਿਹਾ ਪੂਰਾ ਕਿ ਮਨਮੋਹਨ ਸਿੰਘ ਦੀ ਫੋਟੋ ਤੁਸੀਂ ਕਾਹਤੋਂ ਲਾਉਣੀ ਆ, ਉਹ ਲਾਉਣ ਇੰਡੀਆ ਵਾਲੇ। ਸੋ ਹਕੀਕਤ ਇਹ ਆ ਕਿ ਕੋਈ ਵੀ ਗੈਰ ਹਿੰਦੂ, ਚਾਹੇ ਉਹ ਸਿੱਖ ਆ, ਚਾਹੇ ਮੁਸਲਮਾਨ ਆ, ਤੇ ਚਾਹੇ ਈਸਾਈ ਆ, ਉਹ ਭਾਰਤ ਵਿੱਚ ਸਿਕਿਉਰ ਨਹੀਂ, ਉਹ ਸੇਫ ਨਹੀਂ। ਇੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਤੇ ਇੱਥੇ ਜਿਹੜੇ ਲੋਕ ਇਹਨਾਂ ਕੌਮਾਂ ਦੇ ਵਿੱਚੋਂ ਭਾਰਤ ਮਾਤਾ ਦੇ ਸੇਵਾਦਾਰ ਬਣ ਕੇ ਆਪਣੀਆਂ ਕੌਮਾਂ ਦੇ ਹਿੱਤਾਂ ਦੇ ਉਲਟ ਖੜਦੇ ਆ, ਉਹ ਨਾਲੇ ਆਪਦੀ ਕੌਮ ਦੇ ਵਿੱਚ ਗਦਾਰ ਕਹਾਏ ਜਾਂਦੇ ਆ, ਤੇ ਨਾਲ ਦੀ ਨਾਲ ਇਹ ਲੋਕ ਭਾਰਤੀ ਸਟੇਟ ਦੇ ਕਿਸੇ ਵੀ ਤਰ੍ਹਾਂ ਉਹਨਾਂ ਤੋਂ ਸਤਿਕਾਰ ਨਹੀਂ ਲੈਂਦੇ, ਤੇ ਫਿਰ ਇਹਨਾਂ ਦੇ ਵਾਰਸ ਪਿੱਟਦੇ ਫਿਰਦੇ ਰਹਿੰਦੇ ਆ। ਅੱਜ ਜਿਵੇਂ ਅੱਜ ਕੱਲ KPS ਗਿੱਲ ਦਾ ਭਰਾ ਇੱਕ ਪਿੱਟਦਾ ਫਿਰਦਾ, ਕਹਿੰਦਾ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਕੋਈ MLA MP ਬਣਾਓ ਸਾਨੂੰ, ਕਹਿੰਦਾ KPS ਗਿੱਲ ਦੀ ਭਰਜਾਈ ਆ, ਇਹਨੂੰ ਵੀ ਕਿਤੇ ਮੈਦਾਨ ਚ ਆਪਾਂ ਖੜਾ ਕਰ ਦਈਏ, ਚੋਣਾਂ ਜਿੱਤ ਗਈ। ਸੋ ਮੈਂ ਤਾਂ ਇਹ ਦੇਖਿਆ ਕਿ ਅੱਜ ਤੱਕ ਜਿਹੜੇ ਵੀ ਬੰਦੇ ਨੇ ਸਿੱਖਾਂ ਨੂੰ ਖਾਸ ਤੌਰ ਤੇ ਸਿੱਖੀ ਅਤੇ ਪੰਜਾਬ ਦੇ ਉਲਟ ਜਾ ਕੇ ਦਿੱਲੀ ਦੀ ਬੋਲੀ ਹੈ, ਉਹਦੇ ਫਿਰ ਬਾਅਦ ਵਿੱਚ ਜੁੱਤੀਆਂ ਪਈਆਂ ਨੇ। ਉਹ ਜਿਹੜੇ ਭਾਈ ਹੁਣ ਤੁਸੀਂ ਨਵੇਂ ਭਾਰਤ ਮਾਤਾ ਕੀ ਜੈ ਕਹਿਣ ਲੱਗੇ ਹੋ, ਪੁਰਾਣਿਆਂ ਤੋਂ ਹੀ ਸਬਕ ਸਿੱਖ ਲਓ।
ਸੋ ਆਪਾਂ ਆਪਦੇ ਏਜੰਡੇ ਵੱਲ ਆਈਏ, ਖਾਲਿਸਤਾਨ ਵੱਲ ਆਈਏ। ਉਹ ਦਿਨ ਆਏ ਜਦੋਂ ਯੂਐਨਓ ਦੇ ਵਿੱਚ ਖਾਲਿਸਤਾਨ ਦਾ ਝੰਡਾ ਬਾਕੀ ਮੁਲਕਾਂ ਦੇ ਵਿਚਾਲੇ ਝੂਮੇ। ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ